ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਸਾਰੇ ਜਾਣੇ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਤੇ ਆਓ ਮਿੰਟੂ ਗੁਰੂਸਰੀਆ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਦੀ ਗਊਸ਼ਾਲਾ ਵਿੱਚ ਮਰੀਆਂ ਸੈਂਕੜੇ ਗਾਵਾਂ ਨੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਵਾਰੀ ਫੇਰ ਭੁਚਾਲ ਲਿਆਂਦਾ। ਦੇਖੋ, ਜੋ ਇਹ ਘਟਨਾ ਵਾਪਰੀ ਆ ਉਹਨੇ ਵਾਕਈ ਭੁਚਾਲ ਲਿਆਂਦਾ। ਭੁਚਾਲ ਇਸ ਕਰਕੇ ਲਿਆਂਦਾ ਕਿ ਜਿਹੜੇ ਲੋਕ ਗਊ ਦੀ ਰਾਖੀ ਦਾ ਹੋਕਾ ਦਿੰਦੇ ਉਹਨਾਂ ਦੇ ਘਰ ਦੇ ਵਿੱਚ ਹੀ ਗਾਵਾਂ ਇਸ ਤਰ੍ਹਾਂ ਮਰੀ ਜਾਂਦੀਆਂ। ਇਹ ਸ਼ਖਸ ਜਿਹੜਾ ਛੱਤੀਸਗੜ੍ਹ ਦੇ ਨਾਲ ਸੰਬੰਧਿਤ ਸੀ, ਇਹਦਾ ਨਾਮ ਸੀਗਾ ਹਰੀਸ਼ ਵਰਮਾ। ਹਰੀਸ਼ ਵਰਮਾ ਦੀ ਇੱਕ ਬਹੁਤ ਵੱਡੀ ਗਊਸ਼ਾਲਾ ਸੀ ਛੱਤੀਸਗੜ੍ਹ ਵਿੱਚ। ਅਚਾਨਕ ਕਿਸੇ ਨੇ ਵੇਖਿਆ ਕਿ ਇਹ ਉੱਥੇ ਕ੍ਰੇਨ ਸੱਦ ਕੇ, JCB ਜਿਹਨੂੰ ਆਪਾਂ ਕਹਿ ਦਿੰਦੇ ਹਾਂ, JCB ਮਸ਼ੀਨ ਸੱਦ ਕੇ ਤੇ ਉੱਥੇ ਟੋਏ ਪਟਾ ਕੇ ਗਊਆਂ ਨੂੰ ਨੱਪਦਾ ਪਿਆ ਸੀ ਜੀ। ਲੋਕਾਂ ਨੇ ਹੌਲੀ ਹੌਲੀ ਗਾਹ ਕੋ ਸਮਰਸਰ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਕੀ ਮਾਜਰਾ। ਹੌਲੀ ਹੌਲੀ ਗੱਲ ਮੀਡੀਆ ਤੱਕ ਪਹੁੰਚ ਗਈ, ਮੀਡੀਆ ਤੋਂ ਗੱਲ ਪੁਲਿਸ ਤੱਕ ਪਹੁੰਚ ਗਈ। ਜਦੋਂ ਫਿਰ ਆ ਕੇ ਸਾਰਿਆਂ ਨੇ ਵੇਖਿਆ ਉੱਥੇ ਮੰਜ਼ਰ ਜਿਹੜਾ ਬਹੁਤ ਭਿਆਨਕ ਸੀ। ਜਿਹੜੀਆਂ 600-700 ਗਾਵਾਂ ਸੀ ਉਹਦੇ ਚੋਂ ਦੱਸਦੇ ਆ ਕਿ 200 ਦੇ ਕਰੀਬ ਗਾਵਾਂ ਜਿਹੜੀਆਂ ਮਰ ਚੁੱਕੀਆਂ ਸਨ। ਹੁਣ ਤੱਕ 40 ਕੁ ਗਾਵਾਂ ਦਾ ਪੋਸਟਮਾਰਟਮ ਹੋਇਆ, ਜਿਹਦੇ ਵਿੱਚ ਪੁਸ਼ਟੀ ਹੋਈ ਆ ਕਿ ਪਿਛਲੇ 48 ਘੰਟਿਆਂ ਤੋਂ ਇਹਨਾਂ ਗਾਵਾਂ ਨੂੰ ਪਾਣੀ ਤੇ ਚਾਰਾ ਨਹੀਂ ਸੀ। ਇਹਦਾ ਮਤਲਬ ਆ ਕਿ ਜਿੰਨੀਆਂ ਗਾਵਾਂ ਮਰੀਆਂ ਉਹਦਾ ਇੱਕ ਹਿੱਸਾ ਇਹ ਪੁਸ਼ਟੀ ਕਰ ਚੁੱਕਾ ਕਿ ਉਹਨਾਂ ਦੇ ਢਿੱਡ 'ਚ ਨਾ ਅੰਨ ਸੀ, ਨਾ ਪਾਣੀ ਸੀ, ਨਾ ਦਾਣਾ ਸੀ, ਨਾ ਜਲ ਸੀ। ਹੁਣ ਕੀ ਦੇਖੋ, ਜਿਹੜੀ ਉਹ ਗਊਸ਼ਾਲਾ ਦਾ ਗੇਟ ਹੀ ਦੱਸਦਾ ਕਿ ਇਹ ਲੀਡਰ ਕੌਣ ਸੀ। ਐਡਾ ਵੱਡਾ ਕਮਲ ਦਾ ਫੁੱਲ ਲੱਗਾ ਗੇਟ। ਇਹ ਤੋਂ ਇਲਾਵਾ ਉਹ ਉੱਥੇ ਦੇ ਇੱਕ ਕਸਬੇ ਦਾ ਨਗਰ ਕੌਂਸਲ ਦਾ ਉਪ ਪ੍ਰਧਾਨ ਵੀ ਆ, ਜਿਹਨੂੰ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਆ। ਹੁਣ ਉਹ ਬੰਦਾ ਤਿਗੜਮਬਾਜ਼ੀਆਂ ਤੇ ਉਤਰ ਆਇਆ, ਕਹਿੰਦਾ ਜੀ ਕਿ ਮੈਂ ਤੇ ਪਹਿਲਾਂ ਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਸਾਂ ਕਿ ਭਾਈ ਮੈਨੂੰ ਗ੍ਰਾਂਟ ਦਿਓ, ਮੈਨੂੰ ਗ੍ਰਾਂਟ ਦਿਓ। ਇਹਨਾਂ ਨੇ ਗ੍ਰਾਂਟ ਰੋਕ ਰੱਖੀ, ਮੇਰਾ 10 ਲੱਖ ਰੁਪਈਆ ਨਹੀਂ ਸਨ ਦਿੰਦੇ, ਮੇਰੇ ਕੋਲ ਗਾਵਾਂ ਵੀ ਓਵਰ ਕੈਪੈਸਿਟੀ ਸਨ। ਪਰ ਇਹ ਵੀ ਝੂਠ ਬੋਲਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦਾ ਉੱਥੋਂ ਦਾ ਜਿਹੜਾ ਸੂਬੇ ਦਾ ਵਾਈਸ ਪ੍ਰੈਜ਼ੀਡੈਂਟ ਆ, ਉਹ ਕਹਿੰਦਾ ਕਿ ਇਹਨੂੰ 93 ਲੱਖ ਰੁਪਈਏ ਦੀ ਗ੍ਰਾਂਟ ਹੈ ਜਿਹੜੀ ਉਹ ਪਿਛਲੇ ਸਾਲ ਦੀ ਸੀ। 93 ਲੱਖ ਦੀ। ਹੁਣ ਦੇਖੋ 93 ਲੱਖ ਰੁਪਈਆ ਕੋਈ ਛੋਟੀ ਮੋਟੀ ਰਕਮ। ਔਰ ਇਸ ਤੋਂ ਵੀ ਅੱਗੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਸ ਅਹੁਦੇਦਾਰ ਨੇ ਦੱਸਿਆ ਕਿ ਅਸਲ ਦੇ ਵਿੱਚ ਇਹਦਾ ਇੱਕ ਤਲਾਅ ਸੀ ਲਾਗੇ ਗਊਸ਼ਾਲਾ ਦੇ। ਤਲਾਅ ਦੇ ਵਿੱਚ ਇਹਨੇ ਮਾਂਗੂਰ ਮੱਛੀਆਂ ਜਿਹੜੀਆਂ ਹੁੰਦੀਆਂ ਉਹ ਪਾਲੀਆਂ ਸਨ, ਜਿਹੜੀਆਂ ਕਿ ਮਾਸ ਖਾਂਦੇ। ਔਰ ਇਹ ਮਰੀ ਹੋਈ ਗਾਂ ਨੂੰ ਉਸ ਤਲਾਅ ਦੇ ਵਿੱਚ ਸੁੱਟ ਦਿੰਦਾ ਸੀ ਮੱਛੀਆਂ ਦੀ ਖੁਰਾਕ ਦੇ ਤੌਰ ਤੇ। ਕਹਿੰਦਾ ਕਿ ਅਸੀਂ ਪਹਿਲਾਂ ਇਹਦਾ ਉਹ ਤਲਾਅ ਬੰਦ ਕਰਾ ਚੁੱਕੇ ਆ, ਪਰ ਇਹ ਬੰਦਾ ਸੁਧਰਿਆ ਨਹੀਂ। ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਇਹ ਗੱਲ ਆਪ ਕਹੀ ਜਾਂਦੇ, ਪਰ ਉਹ ਇਹ ਗੱਲਾਂ ਲੁਕ ਛੁਪ ਕੇ ਪਰਦੇ ਦੇ ਪਿੱਛੋਂ ਇਹ ਸਾਰੀਆਂ ਦੱਸਦੇ ਤੇ ਪਏ ਮੀਡੀਆ, ਪਰ ਆਪ ਚੁੱਪਿਆ, ਆਪ ਮੌਨੀ ਬਾਬਾ ਬਣ ਕੇ ਸਾਰਾ ਤਮਾਸ਼ਾ ਦੇਖ ਰਿਹਾ। ਹੁਣ ਕੋਈ ਗਊ ਰੱਖਿਅਕ ਹਾਲੇ ਤੱਕ ਸੜਕਾਂ ਤੇ ਨਹੀਂ ਆਇਆ। ਸੜਕਾਂ ਤੇ ਉਤਰੇ ਕਾਂਗਰਸੀ, ਉਹਨਾਂ ਦੇ ਅੱਜ ਕੁਝ ਯੂਥ ਵਾਲੇ ਗਏ ਆ, ਇਹਨੂੰ ਪੇਸ਼ੀ ਤੇ ਲਿਆਂਦਾ ਗਿਆ ਸੀਗਾ, ਇਹਨੂੰ ਖੋ ਕੇ ਪੁਲਿਸ ਵਾਲਿਆਂ ਤੋਂ ਕਾਲਾ ਤੇਲ ਥੱਪ ਗਏ, ਮੂੰਹ ਕਾਲਾ ਕਰ ਦਿੱਤਾ। ਕਿਉਂਕਿ ਕਾਂਗਰਸੀ ਇਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗਊ ਦੇ ਦੂਜੇ ਸਿੰਘ ਨੂੰ ਸਾਡਾ ਹੱਥ ਪੈ ਜਾਏ, ਕਿਉਂਕਿ ਇੱਕ ਸਿੰਘ ਤੇ ਭਾਰਤੀ ਜਨਤਾ ਪਾਰਟੀ ਨੇ ਘੁੱਟ ਕੇ ਫੜਿਆ। ਉਹ ਕਹਿੰਦੇ ਕਿ ਗਾਂ ਸਾਡੀ ਹੈ, ਗਾਂ ਸਾਡੀ ਹੈ। ਕਾਂਗਰਸੀਆਂ ਨੇ ਵੀ ਕੋਸ਼ਿਸ਼ ਕਰ ਲਈ ਹੈ ਕਿ ਨਹੀਂ ਅਸੀਂ ਵੀ ਇੱਕ ਸਿੰਘ ਨੂੰ ਹੱਥ ਪਾ ਲਈਏ। ਇਹ ਤੋਂ ਵੀ ਇੱਕ ਹੋਰ ਜਿਹੜੀ ਗੱਲ ਅੱਗੇ ਵੇਖਣ ਵਾਲੀ ਹੈ ਉਹ ਇਹ ਆ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਇਸ ਤਰ੍ਹਾਂ ਗਊਸ਼ਾਲਾ ਦੇ ਵਿੱਚ ਸੈਂਕੜੇ ਗਾਵਾਂ ਮਰੀਆਂ ਹੋਣ। ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਆ। ਪਿਛਲੇ ਸਾਲ ਹਿੰਗੋਨੀਆ ਦੇ ਵਿੱਚ, ਜੈਪੁਰ ਦੇ ਲਾਗੇ ਹਿੰਗੋਨੀਆ ਦੇ ਵਿੱਚ 700 ਗਾਂ ਮਰੀ ਸੀ ਧਰਮਸ਼ਾਲਾ ਦੇ ਵਿੱਚ। ਔਰ ਉੱਥੇ ਵੀ ਇਹੋ ਹੀ ਦੁਰਪ੍ਰਬੰਧ ਸਾਹਮਣੇ ਆਇਆ ਸੀਗਾ ਕਿ ਗਊਸ਼ਾਲਾ ਦੇ ਜਿਹੜੇ ਪ੍ਰਬੰਧਕ ਸੀ ਉਹ ਠੀਕ ਢੰਗ ਦੇ ਨਾਲ ਉਹਨਾਂ ਗਾਵਾਂ ਦੀ ਦੇਖਭਾਲ ਨਹੀਂ ਸੀ ਕਰਦੇ। ਇਹ ਤੋਂ ਵੀ ਜੇ ਪਿੱਛੇ ਚਲੇ ਜਾਈਏ, ਰਾਜਸਥਾਨ ਦੇ ਵਿੱਚ ਜਲੌਰ ਜ਼ਿਲ੍ਹੇ ਦੇ ਵਿੱਚ 500 ਗਾਂ ਮਰੀ ਸੀਗੀ ਆ 2-4 ਮਹੀਨੇ ਪਹਿਲਾਂ। ਉੱਥੇ ਵੀ ਇਹੋ ਗੱਲ ਸਾਹਮਣੇ ਆਈ ਸੀ ਕਿ ਇਹੋ ਜਿਹਾ ਪ੍ਰਬੰਧ ਸੀ ਉਹਨਾਂ ਪ੍ਰਬੰਧਕਾਂ ਦਾ। ਮੀਂਹ ਪਿਆ, ਮੀਂਹ ਦੇ ਨਾਲ ਚਿੱਕੜ ਹੋ ਗਿਆ, ਔਰ ਕਮਾਲ ਦੀ ਗੱਲ ਹੈ ਕਿ ਉਹਨਾਂ 300-400 ਗਾਵਾਂ ਤੋਂ ਚਿੱਕੜ ਚੋਂ ਉੱਠਿਆ ਹੀ ਨਹੀਂ ਗਿਆ, ਉਹ ਚਿੱਕੜ ਦੇ ਵਿੱਚ ਹੀ ਫੌਤ ਹੋ ਜੀ। ਸੋ ਇਹ ਕਮਾਲ ਦਾ ਪ੍ਰਬੰਧ ਹੈ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ। ਛੱਤੀਸਗੜ੍ਹ ਦੇ ਵਿੱਚ ਵੀ ਰਾਜ ਇਹਨਾਂ ਦਾ,
ਰਾਜਸਥਾਨ ਦੇ ਵਿੱਚ ਵੀ ਰਾਜ ਇਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਸਮੂਹਿਕ ਕਹਿ ਲਈਏ ਕਿ ਇੱਕ ਹੱਤਿਆਕਾਂਡ ਵਾਪਰ ਜਾਂਦਾ ਹੈਗਾ ਤੇ ਇਹ ਬੋਲਦੇ ਨਹੀਂ, ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਲੈਂਦੇ। ਇਹ ਕਿਉਂ ਭਾਈ? ਇਹ ਖਾਸ ਮੌਕਿਆਂ ਤੇ ਕਿਉਂ ਬੋਲਦੇ ਆ? ਜੇ ਗਾਂ ਕੋਈ ਟਰੱਕ 'ਚ ਲੱਦੀ ਨਹੀਂ ਜਾਂਦਾ ਤੇ ਬਦਕਿਸਮਤੀ ਦੇ ਨਾਲ ਉਹਦਾ ਨਾਂ ਖਾਨ ਆ ਜਾਂ ਅਹਿਮਦ ਆ ਜਾਂ ਸ਼ਰੀਫ ਆ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਮੁਸਲਿਮ ਨਾ, ਉਹਨੂੰ ਕੁੱਟ-ਕੁੱਟ ਕੇ ਦੂਰਾ ਕਰ ਦਿੱਤਾ ਜਾਂਦਾ, ਉਹਦੀਆਂ ਪਸਲੀਆਂ ਅੰਦਰ ਪਾ ਦਿੱਤੀਆਂ ਜਾਂਦੀਆਂ। ਤੇ ਜਦੋਂ ਇਹੋ ਜਿਹੇ ਬੰਦੇ, ਇਸ ਤਰ੍ਹਾਂ ਦੇ ਦੁਰਪ੍ਰਬੰਧਾਂ ਵਾਲੇ ਬੰਦੇ, ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਬੰਦੇ ਇਹਨਾਂ ਦੇ ਆਪਣੇ ਵਿੱਚੋਂ ਨਿਕਲਦੇ ਫਿਰ ਚੁੱਪ ਕਰ ਦਿੰਦੇ ਆ। ਤੁਹਾਨੂੰ ਯਾਦ ਹੋਣਾ ਇੱਕ ਸਾਬਕਾ ਕਰਨਲ ਦੇ ਘਰੇ ਇੱਕ ਰੇਡ ਵੱਜੀ ਸੀ। ਜਦੋਂ DRI ਨੇ ਰੇਡ ਮਾਰੀ ਸੀਗੀ ਤੇ ਉਸ ਘਰ ਦੇ ਵਿੱਚੋਂ 2 ਲੱਖ ਕਾਰਤੂਸ ਮਿਲਿਆ ਸੀ। 2 ਲੱਖ ਕਾਰਤੂਸ ਮਿਲਣ ਤੋਂ ਇਲਾਵਾ ਉੱਥੇ 1 ਕੁਆਂਟਲ 21 ਕਿਲੋ ਨੀਲ ਗਊ ਦਾ ਮਾਸ ਮਿਲਿਆ ਸੀ। ਜੇ ਤੇ ਹੁੰਦਾ ਉਹ ਮੁਹੰਮਦ ਅਖਲਾਕ ਦਾ ਘਰ, ਤੇ ਅਖਲਾਕ ਦਾ ਘਰ ਹੁਣ ਤੱਕ ਖਾਕ ਹੋ ਚੁੱਕਾ ਹੁੰਦਾ। ਪਰ ਕਿਉਂਕਿ ਉਹ ਸੀ ਘਰ ਦਵਿੰਦਰ ਕੁਮਾਰ ਦਾ, ਔਰ ਦਵਿੰਦਰ ਦਾ ਮੁੰਡਾ ਪ੍ਰਸ਼ਾਂਤ ਬਿਸ਼ਨੋਈ, ਹਾਲਾਂਕਿ ਬਿਸ਼ਨੋਈ ਇਸ ਚੀਜ਼ ਤੋਂ ਬਹੁਤ ਦੂਰ ਰਹਿੰਦੇ ਨੇ ਸ਼ਰਾਬ ਤੋਂ, ਤੇ ਉਸ ਬਿਸ਼ਨੋਈ ਨੇ ਵੀ ਆਪਣੇ ਘਰ ਦੇ ਵਿੱਚ ਮੀਟ ਦਾ ਭੰਡਾਰ ਲਾ ਰੱਖਿਆ ਸੀਗਾ। ਉੱਥੇ ਕੋਈ ਵੀ ਗਊ ਰੱਖਿਅਕ ਨਹੀਂ ਪਹੁੰਚਿਆ ਕਿਉਂਕਿ ਉਹਦੇ ਨਾਲ ਬਿਸ਼ਨੋਈ ਲੱਗਦਾ ਸੀ ਤੇ ਮੂਹਰੇ ਲੱਗਦਾ ਸੀਗਾ ਪ੍ਰਸ਼ਾਂਤ। ਸੋ ਉੱਥੇ ਕੋਈ ਵੀ ਗਊ ਰੱਖਿਅਕ ਗਿਆ। ਇਹ ਖਾਸ ਮੌਕਿਆਂ ਤੇ ਗਊ ਭਗਤੀ ਕਿਉਂ? ਤੁਹਾਡੀ ਆਸਥਾ ਤੁਹਾਨੂੰ ਮੁਬਾਰਕ, ਪਰ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਜਿਹੜੇ ਲੋਕਾਂ ਦੇ ਜਿੰਮੇ ਗਊ ਦੀ ਦੇਖਭਾਲ ਲੱਗੀ ਹੈ ਤੇ ਉਹਦੇ ਬਦਲੇ ਉਹ ਬਕਾਇਦਾ ਅਨੁਦਾਨ ਵੀ ਲੈਂਦੇ ਆ, ਬਕਾਇਦਾ ਸਰਕਾਰੀ ਗਰੰਟਾਂ ਵੀ ਲੈਂਦੇ ਆ, ਹੋਰ ਵੀ ਬਹੁਤ ਕੁਝ ਲੈਂਦੇ ਹੋਣ। ਤੁਸੀਂ ਘੱਟੋ ਘੱਟ ਉਹਨਾਂ ਦੀਆਂ ਹੇਰਾਫੇਰੀਆਂ ਤੇ ਨਿਗਾਹ ਤੇ ਰੱਖੋ। ਉਹ ਫੰਡਰ ਗਾਵਾਂ ਨੂੰ, ਦੂਸਰੇ ਜਿਹੜੇ ਬੇਲੋੜੇ ਪਸ਼ੂ ਆ ਉਹਨਾਂ ਨੂੰ ਤੇ ਧੱਕ ਧਕਾ ਕੇ ਦੂਜੇ ਖੂੰਜੇ 'ਚ ਕਰ ਦਿੰਦੇ ਆ। ਜਿਹੜੇ ਦੁਧਾਰੂ ਆ ਉਹਨਾਂ ਦੇ ਦੁੱਧ ਵੀ ਵੇਚੀ ਜਾਂਦੇ ਆ। ਇਹ ਵਿਤਕਰਾ ਉੱਥੇ ਵੀ ਕਰੀ ਜਾਂਦੇ ਆ। ਸ਼ੈਡਾਂ ਦੇ ਪੈਸੇ ਆਉਂਦੇ ਆ ਇੱਕ ਗਊਸ਼ਾਲਾ 'ਚ। ਜਿਹੜੇ ਚੰਗੇ ਬੰਦੇ ਆ ਜਿਹੜੇ ਗਊਸ਼ਾਲਾ ਚਲਾਉਂਦੇ ਉਹ ਲੱਖ ਰੁਪਏ 'ਚ ਹੀ ਸ਼ੈੱਡ ਪਾ ਦਿੰਦੇ ਆ, ਤੇ ਜਿਹੜੇ ਨਕੰਮੇ ਬੰਦੇ ਆ ਜਿਹੜੇ ਗਊ ਦੇ ਨਾਮ ਤੇ ਵਪਾਰ ਕਰਦੇ ਆ, ਉਹ ਬੰਦੇ ਆਸਥਾ ਦੇ ਵਪਾਰੀ, ਉਹੀ ਸ਼ੈੱਡ ਜਿਹੜਾ ਉਹ 6-6 ਲੱਖ 'ਚ ਪਾਈ ਜਾਂਦੇ। ਇਹਨਾਂ ਦੀ ਨਿਗਰਾਨੀ ਵੀ ਕਰੋ ਨਾ ਜੇ ਤੁਸੀਂ ਗਊ ਦੇ ਵਿੱਚ ਆਸਥਾ ਰੱਖਦੇ ਹੋ। ਹਰੀ ਸਿੰਘ ਦਿਲਬਰ ਨੇ ਆਖਿਆ ਸੀ, ਉਹਨੇ ਆਖਿਆ ਪੈਸੇ ਪਿੱਛੇ ਲੱਗ ਕੇ ਵਿਦਵਾਨ ਛੋਟਾ ਹੋ ਰਿਹਾ, ਭਗਤ ਮੁੱਕਦਾ ਜਾ ਰਿਹਾ, ਸ਼ੈਤਾਨ ਮੋਟਾ ਹੋ ਰਿਹਾ। ਗਊਸ਼ਾਲਾ ਨੂੰ ਸੰਭਾਲੋ ਨਹੀਂ ਤੇ ਪਛਤਾਓਗੇ, ਸਾਨ ਸੁੱਕਦਾ ਜਾ ਰਿਹਾ, ਪ੍ਰਧਾਨ ਮੋਟਾ ਹੋ ਰਿਹਾ। ਸੋ ਜਿਹੜਾ ਪ੍ਰਧਾਨ ਮੋਟਾ ਹੋ ਰਿਹਾ ਇਹਨੂੰ ਦੇਖਣ ਦੀ ਜ਼ਰੂਰਤ ਆ। ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਪਰ ਉਸ ਤੋਂ ਵੀ ਵੱਡਾ ਮੰਦਭਾਗਾ ਇਹ ਪਹਿਲੂ ਸਾਹਮਣੇ ਆ ਰਿਹਾ ਕਿ ਗਊ ਰੱਖਿਅਕ ਹੁਣ ਬੋਲਦੇ ਨਹੀਂ ਪਏ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਉਹਨਾਂ ਨੂੰ ਖਾਕ ਵੀ ਕਰ ਦੇਣਾ ਸੀ ਤੇ ਕਈਆਂ ਨੂੰ ਮਾਰ ਵੀ ਦੇਣਾ ਸੀ ਹੁਣ ਤੱਕ ਉਹਨਾਂ ਨੇ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਿਹਾਰ ਦੇ ਸੁਰਜਨ ਘਟਾਲੇ ਦੀ ਪੜਤਾਲ ਕਰ ਰਹੇ ਅਧਿਕਾਰੀ ਦਾ ਅਚਾਨਕ ਤਬਾਦਲਾ। ਇਹ ਅਚਾਨਕ ਤਾਂ ਨਹੀਂ ਕਹਿ ਸਕਦੇ, ਪਤਾ ਹੀ ਸੀ ਇਹ ਕੁਝ ਹੋਊਗਾ। ਦੇਖੋ ਜਿਹੜਾ ਇਹ ਸੁਰਜਨ ਘਟਾਲਾ ਹੈ ਨਾ, ਇਹ ਘਟਾਲਿਆਂ ਦਾ ਮੇਰੇ ਖਿਆਲ ਦੇ ਨਾਲ ਅਰਜਨ ਸਾਬਤ ਹੋ ਜਾਣਾ। ਕਿਉਂਕਿ ਬਿਹਾਰ ਦਾ ਮਸ਼ਹੂਰ ਹੈ ਚਾਰਾ ਘੁਟਾਲਾ, ਲਾਲੂ ਪ੍ਰਸਾਦ ਯਾਦਵ, ਸ਼੍ਰੀ ਲਾਲੂ ਪ੍ਰਸਾਦ ਯਾਦਵ ਦਾ ਰਿਕਾਰਡ ਆ ਮੇਰੇ ਖਿਆਲ ਦੇ ਨਾਲ 950 ਕਰੋੜ ਦਾ। ਤੇ ਇਹ ਘੁਟਾਲਾ ਹੁਣ ਤੁਰਦਾ 860 ਕਰੋੜ ਤੱਕ ਪਹੁੰਚ ਗਿਆ। 860 ਕਰੋੜ ਤੱਕ। ਜਿੱਦਾਂ ਜਿੱਦਾਂ ਇਹਦੀਆਂ ਪਰਤਾਂ ਖੁੱਲਦੀਆਂ ਜਾਂਦੀਆਂ, ਜਿੱਦਾਂ ਜਿੱਦਾਂ ਇਹਦੀ ਜ਼ਦ ਦੇ ਵਿੱਚ ਵੱਡੇ ਵੱਡੇ ਸਫੇਦ ਪੋਸ਼ ਨਕਾਬਪੋਸ਼ ਆਈ ਜਾਂਦੇ ਆ, ਉਹ ਤੋਂ ਲੱਗਦਾ ਕਿ ਸ਼੍ਰੀ ਲਾਲੂ ਪ੍ਰਸਾਦ ਯਾਦਵ ਦਾ ਰਿਕਾਰਡ ਸੁਰਜਨ ਘਟਾਲੇ ਵਾਲਿਆਂ ਨੇ ਤੋੜ ਦਿੱਤਾ। ਸੋ ਇਹ ਸੁਰਜਨ ਘੁਟਾਲਾ ਕੀ ਸੀ, ਪਹਿਲਾਂ ਥੋੜਾ ਜਿਹਾ ਪਿਛੋਕੜ ਜਾਣ ਲਓ। ਇਹ ਸੀਗਾ ਕਿ 1995 ਦੇ ਵਿੱਚ ਇੱਥੇ ਇੱਕ NGO ਬਣਿਆ, ਉਹਦਾ ਨਾਮ ਸੀ ਸੁਰਜਨ। ਇੱਕ ਬੀਬੀ ਨੇ ਖੜਾ ਕੀਤਾ ਸੀ। ਹੌਲੀ 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 ਉਹਦੇ ਸਬੰਧ ਸੀ ਜਿਹੜੇ ਉਹ ਬਹੁਤ ਵੱਡੇ ਅਧਿਕਾਰੀਆਂ ਨਾਲ ਬਣ ਕੇ, ਨੇਤਾਵਾਂ ਨਾਲ ਬਣ। ਫਿਰ ਇੱਕ ਖੇਡ ਖੇਡੀ ਗਈ। ਵੈਸੇ ਤੇ ਖੇਡ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਖੇਡੀ ਜਾ ਰਹੀ ਹੈ, ਪਰ ਜੋ ਡਾਕੂਮੈਂਟਸ ਮਿਲੇ ਆ ਜਿਨ੍ਹਾਂ ਦੇ ਬਿਨਾਂ ਤੇ ਇਹ ਜਿਹੜੇ ਫਿਗਰਸ ਕੱਢੇ ਜਾ ਰਹੇ ਕਿ ਹੁਣ ਤੱਕ ਇੰਨੇ ਦਾ ਘੁਟਾਲਾ ਹੋ ਚੁੱਕਾ, ਉਹ ਕਾਗਜ਼ਾਤ 2007 ਤੋਂ ਲੈ ਕੇ ਪਿਛਾ ਕੀ ਹੁੰਦਾ ਰਿਹਾ ਉਹਦੀ ਹਾਲੇ ਫੋਲਾਫਲੀ ਨਹੀਂ ਹੋਈ। 2007 ਤੋਂ ਕਾਗਜ਼ ਮਿਲਣੇ ਸ਼ੁਰੂ ਹੋਏ ਆ। ਉਹ ਖੇਡ ਕਿੱਦਾਂ ਖੇਡੀ ਜਾਂਦੀ ਸੀ ਉਹਦੇ ਬਾਰੇ ਵੀ ਤੁਹਾਨੂੰ ਥੋੜੀ ਜਿਹੀ ਮੈਂ ਜਾਣਕਾਰੀ ਦੇ ਦੇਵਾਂ, ਕਿਉਂਕਿ ਇਹ ਇੱਕ NGO ਸੀਗਾ ਔਰ ਇਹਦਾ ਸਹਿਕਾਰੀ ਬੈਂਕਾਂ ਦੇ ਨਾਲ ਟਾਈ ਅਪ ਹੋ ਗਿਆ। ਔਰ ਉਹ ਜਿਹੜੇ ਸਹਿਕਾਰੀ ਬੈਂਕ ਸੀ ਉਹ ਕੀ ਕਰਦੇ ਸੀ ਕਿ ਬੈਂਕਾਂ ਦੇ ਜਿਹੜੇ ਪ੍ਰਬੰਧਕ ਸੀ ਉਹ ਟ੍ਰੈਜਰੀ ਦਾ ਪੈਸਾ, ਹੁਣ ਤੁਸੀਂ ਸ਼ਬਦ ਸ਼ਾਇਦ ਟ੍ਰੈਜਰੀ ਨਾ ਸੁਣਿਆ ਹੋਵੇ ਬਹੁਤਿਆਂ ਨੇ। ਟ੍ਰੈਜਰੀ ਦਾ ਮਤਲਬ ਹੁੰਦਾ ਸ਼ਾਰਟ ਟਰਮ ਕਰਜ਼ਾ ਜਿਹੜਾ ਦਿੰਦੇ ਆ, ਜਿੱਦਾਂ ਕੋਈ 3 ਮਹੀਨੇ ਤੋਂ 9 ਮਹੀਨਿਆਂ ਦੀ ਮਿਆਦ ਲਈ ਜਿਹੜਾ ਕਰਜ਼ਾ ਦਿੱਤਾ ਜਾਂਦਾ ਨਾ, ਉਹਨੂੰ ਟ੍ਰੈਜਰੀ ਕਹਿ ਦਿੰਦੇ ਆ। ਸੋ ਉਹ ਜਿਹੜਾ ਟ੍ਰੈਜਰੀ ਦਾ ਪੈਸਾ ਹੁੰਦਾ ਸੀਗਾ ਉਹ ਇਸ NGO ਦੇ ਖਾਤਿਆਂ 'ਚ ਪਾ ਦਿੱਤਾ ਜਾਂਦਾ ਤੇ ਮੁੜ ਕੇ ਇਹ NGO ਅੱਗੇ ਬਾਜ਼ਾਰ ਦੇ ਵਿੱਚ ਵਿਆਜ ਤੇ ਚਲਾ ਦਿੰਦਾ। ਸੋ ਇਹ ਧੰਦਾ ਚੱਲਦਾ ਸੀ, ਗੋਰਖ ਧੰਦਾ ਚੱਲਦਾ ਸੀ। ਫਿਰ ਅਚਨਚੇਤੀ ਉਹ ਬੀਬੀ ਜਿਹੜੀ ਸੰਸਥਾਪਕ ਸੀ ਇਸ NGO ਦੀ, ਉਹ ਚੱਲ ਵਸੀ। ਜੇ ਤੇ ਉਹ ਨਾ ਚੱਲ ਵਸਦੀ ਤੇ ਫਿਰ ਤੇ ਇਹ ਸ਼ਾਇਦ ਘੁਟਾਲਾ ਵੀ ਚੱਲਿਆ ਜਾਂਦਾ। ਪਰ ਉਹ ਚੱਲ ਵਸੀ
ਉਹਦੇ ਜਾਣ ਤੋਂ ਬਾਅਦ ਜਿਹੜਾ ਲੈਣ ਦੇਣ ਸੀ ਉਹ ਰੁਕ ਗਿਆ ਤੇ ਇੱਕ ਦਿਨ ਵਰਜਨ ਸਕੀਮ ਹੈ ਉੱਥੇ ਚੱਲਦੀ ਬਿਹਾਰ ਦੇ ਵਿੱਚ, ਉਹਦਾ 70 ਲੱਖ ਦਾ ਚੈੱਕ ਬਾਉਂਸ ਹੋ ਗਿਆ ਕਿਉਂਕਿ ਜਿਹੜਾ ਉਹ ਖਾਤੇ ਦਾ ਪੈਸਾ ਸੀ ਉਹ ਅੱਗੇ ਬਾਜ਼ਾਰ ਦੇ ਵਿੱਚ ਤੁਰਿਆ ਹੋਇਆ ਸੀ। ਉੱਥੋਂ ਫਿਰ ਇੱਕ ਅਧਿਕਾਰੀ ਸੀ ਤਿੱਤਰ ਮਾਰੇ ਨੂੰ ਸ਼ੱਕ ਪੈ ਗਿਆ, ਉਹਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਮਾਮਲਾ ਸਾਰਾ ਖੁੱਲ ਗਿਆ। ਇਹ ਹੈ ਸੁਰਜਨ ਘੁਟਾਲਾ ਜੀ। ਹੁਣ ਸੁਰਜਨ ਘੁਟਾਲੇ ਦੀ ਜਾਂਚ ਪੜਤਾਲ ਹੁਣ ਤੱਕ ਤੇ ਤਸੱਲੀ ਬਖਸ਼ ਇਸ ਕਰਕੇ ਕਿਉਂਕਿ ਇਹਦੇ ਚ ਨੀਤੀਸ਼ ਕੁਮਾਰ ਦੀ ਪਾਰਟੀ ਦੇ ਲੋਕ ਵੀ ਰਗੜੇ ਜਾਂਦੇ ਪਏ ਆ ਤੇ ਇਹਦੇ ਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਸੂਬੇ ਦਾ ਉਹ ਵੀ ਰਗੜਿਆ ਗਿਆ, JDU ਦਾ ਇੱਕ ਯੂਥ ਮੋਰਚੇ ਦਾ ਲੀਡਰ ਉਹ ਵੀ ਇਸ ਜ਼ਦ ਚ ਆ ਗਿਆ। ਯਾਨੀ ਜਾਂਚ ਪੜਤਾਲ ਅਸੀਂ ਕਹਿ ਸਕਦੇ ਕਿ ਠੀਕ ਆ ਹਾਲੇ ਤੁਰੀ ਜਾਂਦੀ ਸੀ ਵਧੀਆ ਢੰਗ ਦੇ ਨਾਲ, ਹਾਲਾਂਕਿ ਇਹ ਵੱਡੇ ਘਰਾਂ ਤੱਕ ਪਹੁੰਚਣ ਦੀ ਪੂਰੀ ਸੰਭਾਵਨਾ ਕਿਉਂਕਿ ਦੱਸਦੇ ਆ ਇਹਦੇ ਚ ਦਰਜਨਾਂ ਅਧਿਕਾਰੀ ਵੱਡੇ IAS ਔਰ ਬਹੁਤ ਹੋਰ ਅਹੁਦੇਦਾਰ ਤਗੜੇ ਤੇ ਇਸ ਤੋਂ ਇਲਾਵਾ ਵੱਡੇ ਨੇਤਾ ਇਸ ਘੁਟਾਲੇ ਚ ਸ਼ਾਮਲ ਆ। ਪਰ ਇਹਦੇ ਵਿੱਚ ਅਚਾਨਕ ਅੱਜ ਅਮਿਤ ਕੁਮਾਰ ਦੀ ਬਦਲੀ ਕਰ ਦਿੱਤੀ ਗਈ ਹੈ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਸ਼ਿੱਦਤ ਦੇ ਨਾਲ ਇਨਵੈਸਟੀਗੇਸ਼ਨ ਕਰਦਾ ਪਿਆ ਸੀ। ਹੁਣ ਜੇ ਤੇ ਮੰਨ ਕੇ ਚੱਲੀਏ ਕਿ ਉਹ ਕੋਈ ਕੁਤਾਹੀ ਕਰਦਾ ਪਿਆ ਸੀ ਜਾਂ ਕੋਈ ਲਾਪਰਵਾਹੀ ਕਰਦਾ ਪਿਆ ਸੀ ਤੇ ਉਹਨੂੰ ਫਿਰ ਅਸੀਂ ਕਹਿ ਸਕਦੇ ਸਾਂ ਕਿ ਇੱਕ ਥਾਂ ਤੋਂ ਬਦਲ ਕੇ ਭੈੜੀ ਜੀ ਥਾਂ ਤੇ ਸੁੱਟ ਦਿੱਤਾ ਗਿਆ। ਉਹਨੂੰ ਬਦਲਿਆ ਗਿਆ, ਬਦਲਣ ਤੋਂ ਇਲਾਵਾ ਉਹਨੂੰ ਪਦੋन्नत ਕੀਤਾ ਗਿਆ, ਮਤਲਬ ਕਿ ਤਰੱਕੀ ਦਿੱਤੀ ਗਈ, ਪ੍ਰਮੋਟ ਕੀਤਾ ਗਿਆ, ਪ੍ਰਮੋਸ਼ਨ ਕੀਤੀ ਗਈ। ਜੇ ਉਹਨੇ ਕੋਈ ਊਣਤਾ ਹੀ ਦਿਖਾਈ ਹੁੰਦੀ ਫਿਰ ਉਹਨੂੰ ਪ੍ਰਮੋਸ਼ਨ ਨਹੀਂ ਸੀ ਮਿਲਣੀ। ਇਹਦਾ ਮਤਲਬ ਆ ਕਿ ਉਹਨੂੰ ਖੁਸ਼ ਕਰਕੇ ਤੋਰਿਆ ਗਿਆ ਕਿ ਇਹ ਰੌਲਾ ਨਾ ਪਾਵੇ, ਚੁੱਪ ਕਰਕੇ ਤਰੱਕੀ ਦੇ ਚਾਹ ਦੇ ਵਿੱਚ ਤੁਰਿਆ ਜਾਵੇ। ਪਰ ਅਮਿਤ ਕੁਮਾਰ ਦੀ ਇਸ ਬਦਲੀ ਨੇ ਸੁਰਜਨ ਘੁਟਾਲੇ ਤੇ ਅੱਖ ਰੱਖੀ ਬੈਠੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਇਹ ਅਚਨਚੇਤੀ ਬਦਲੀ ਕਿਉਂ। ਤੇ ਕੁਝ ਲੋਕ ਦੱਸਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਵੀ ਫਸੀ ਜਾਂਦੇ ਆ, ਜਨਤਾ ਦਲ ਯੂਨਾਈਟਿਡ ਵਾਲੇ ਵੀ ਫਸੀ ਜਾਂਦੇ ਆ ਤੇ ਉਧਰੋਂ ਕਿਉਂਕਿ ਨੀਤੀਸ਼ ਕੁਮਾਰ ਹੈ ਜਿਹੜਾ ਉਹ ਹੁਣ ਅੱਜ ਅਧਿਕਾਰਤ ਤੌਰ ਤੇ ਵੀ NDA ਦੇ ਵਿੱਚ ਸ਼ਾਮਲ ਹੋ ਗਿਆ। ਹੁਣ ਇਹਨਾਂ ਦੇ ਆਪਸ ਦੇ ਵਿੱਚ ਤੁਹਾਨੂੰ ਪਤਾ ਪੂਰੇ ਪੇਚ ਫਸ ਗਏ ਆ। ਸੋ ਲੋਕੀ ਇਹ ਸੋਚਦੇ ਪਏ ਆ ਕਿ ਜਿੱਦਾਂ ਮੱਧ ਪ੍ਰਦੇਸ਼ ਦੇ ਵਿੱਚ ਵਿਆਪਕ ਘੁਟਾਲਾ ਹੋਇਆ ਸੀਗਾ ਉਹਦੇ ਤੇ ਪਰਦਾ ਪਾਉਣ ਲਈ ਇਹੋ ਕੁਝ ਖੇਡ ਜਿਹੜੀ ਉੱਥੇ ਖੇਡੀ ਗਈ ਸੀ ਉਹੀ ਹੁਣ ਸ਼ਾਇਦ ਬਿਹਾਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਪਰ ਇੱਥੇ ਨਰਿੰਦਰ ਮੋਦੀ ਸਾਹਿਬ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨੇ ਉਠਾਉਣਗੇ ਕਿਉਂਕਿ ਉਹ ਆਂਦੇ ਆ ਨਾ ਖਾਊਂਗਾ ਨਾ ਖਾਣੇ ਦੂੰਗਾ। ਪਰ ਇਹ ਯਾਦ ਕਰਨ ਉਹ ਵੇਲਾ ਜਦੋਂ ਮਨਮੋਹਨ ਸਿੰਘ ਨੂੰ ਕਹਿੰਦੇ ਸੀ ਕਿ ਮਨਮੋਹਨ ਸਿੰਘ ਮੌਨ ਸਿੰਘ ਬਣ ਕੇ ਘੁਟਾਲਿਆਂ ਦੀ ਇਸ ਬਰਾਤ ਨੂੰ ਚੁੱਪ ਕਰਕੇ ਲੀਡ ਕਰੀ ਜਾਂਦਾ, ਇਹ ਬੋਲਦਾ ਹੀ ਨਹੀਂ। ਮਨਮੋਹਨ ਸਿੰਘ ਨੂੰ ਲੋਕੀ ਅੱਜ ਵੀ ਕਹਿੰਦੇ ਕਿ ਬੰਦਾ ਇਮਾਨਦਾਰ ਸੀ, ਪਰ ਇਸ ਗੱਲੋਂ ਉਹ ਰੱਜ ਕੇ ਆਲੋਚਨਾ ਦਾ ਸ਼ਿਕਾਰ ਹੁੰਦਾ ਕਿ ਉਹਨੇ ਬੇਈਮਾਨਾਂ ਨੂੰ ਰੋਕਿਆ ਨਹੀਂ, ਉਹ ਉਹਦਾ ਗੁਨਾਹ ਹੈ। ਤੇ ਅੱਜ ਨਰਿੰਦਰ ਮੋਦੀ ਜਿਹੜਾ ਕਿ ਉਸ ਸਮੇਂ ਮਨਮੋਹਨ ਸਿੰਘ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਦਾ ਸੀ, ਅੱਜ ਨਰਿੰਦਰ ਮੋਦੀ ਬਿਲਕੁਲ ਉਸੇ ਰੀਤ ਤੇ ਤੁਰ ਪਿਆ। ਜਿਸ ਮਰਜ਼ੀ ਰਾਜ ਦੇ ਵਿੱਚ ਉਹਨਾਂ ਦੇ ਬੰਦੇ ਇਸ ਤਰ੍ਹਾਂ ਦਾ ਕੰਮ ਕਰ ਦਿੰਦੇ ਆ, ਉਹਨਾਂ ਨੂੰ ਕੁਝ ਕਹਿੰਦਾ ਨਹੀਂ, ਪਰ ਆਪ ਜਦੋਂ ਵੀ ਬੋਲਦਾ ਆਪ ਕਹਿੰਦਾ ਕਿ ਸਾਡੇ ਵਰਗਾ ਕੋਈ ਇਮਾਨਦਾਰ ਬੰਦਾ ਨਹੀਂ। ਸੋ ਹੁਣ ਉਲਟਾ ਖੇਡ ਹੋ ਗਈ ਹੈ। ਜੋ ਕਾਂਗਰਸ ਦੇ ਹਾਲਾਤ ਸਨ ਅੱਜ ਭਾਰਤੀ ਜਨਤਾ ਪਾਰਟੀ ਦੇ ਬਿਲਕੁਲ ਸਿਮਿਲਰ ਉਹੀ ਹਾਲਾਤ ਸਾਨੂੰ ਸਾਹਮਣੇ ਦਿਖਾਈ ਦਿੰਦੇ। ਜੀ ਤੇ ਮਿੰਟੂ ਗੁਰਸਰੀਆ ਜੀ ਅਗਲੀ ਗੱਲ ਕਰਦੇ ਹਾਂ। ਕੈਪਟਨ ਨੂੰ ਸਿਟੀ ਸੈਂਟਰ ਘੁਟਾਲੇ ਵਿੱਚ ਮਿਲੀ ਕਲੀਨ ਚਿੱਟ, ਭਾਜਪਾ ਨੇ ਜਤਾਇਆ ਵਿਰੋਧ। ਦੇਖੋ ਕੈਪਟਨ ਆਪ ਵੀ ਤੇ ਕਲੀਨ ਚਿੱਟ ਦੇਣ ਦਾ ਮਾਸਟਰ ਆ, ਜਿਹਨੂੰ ਮਿਲ ਗਈ ਤੇ ਮੇਰੇ ਖਿਆਲ ਦੇ ਨਾਲ ਤਕਲੀਫ ਨਹੀਂ ਹੋਣੀ ਚਾਹੀਦੀ। ਇਹਨੂੰ ਕਿਸੇ ਸਮੇਂ ਕੈਪਟਨ ਸਾਹਿਬ ਨੂੰ ਤੇ ਲੋਕੀ CM ਦੇ ਤੌਰ ਤੇ ਨਹੀਂ ਕਲੀਨ ਚਿੱਟ ਮਿਨਿਸਟਰ ਦੇ ਤੌਰ ਤੇ ਯਾਦ ਕਰਦੇ ਹੁੰਦੇ ਸਨ ਜਿਹੜੀ ਪਹਿਲੀ ਟਰਮ ਸੀ। ਔਰ ਇੱਕ ਵਾਰੀ ਹਰਚਰਨ ਸਿੰਘ ਬੈਂਸ ਨੇ ਕਹਾਣੀ ਵੀ ਸੁਣਾਈ ਸੀ ਕਿ ਜਿਹੜਾ ਸਲਾਹਕਾਰ ਹੁੰਦਾ ਸੀ ਸਰਕਾਰ ਦਾ, ਉਹ ਕਹਿੰਦਾ ਕਿ ਇੱਕ ਵਾਰੀ ਇੱਕ ਇਹਨਾਂ ਦਾ ਵਿਧਾਇਕ ਫਸ ਗਿਆ ਕਤਲ ਕੇਸ ਦੇ ਵਿੱਚ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਕਲੀਨ ਚਿੱਟ ਦੇਤੀ ਸੀ ਤੇ ਕਲੀਨ ਚਿੱਟ ਦੇ ਵਿੱਚ ਹਵਾਲਾ ਦਿੱਤਾ ਗਿਆ ਸੀ ਕਿਉਂਕਿ ਵਿਧਾਇਕ ਸਾਹਿਬ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਇਹਦੇ ਲਈ ਕਾਤਲ ਹੋ ਹੀ ਨਹੀਂ ਸਕਦਾ। ਸੋ ਉਹਨੇ ਇਹ ਤਰਕ ਦਿੱਤਾ ਸੀਗਾ ਕਿ ਮੈਂ ਜਾਣਦਾ ਨਿੱਜੀ ਤੌਰ ਤੇ, ਚੀਫ ਮਿਨਿਸਟਰ ਕਹਿੰਦਾ। ਸੋ ਮੇਰੀ ਜਿਹੜੀ ਜੱਜਮੈਂਟ ਉਹ ਕਹਿੰਦੀ ਹੈ ਕਿ ਇਹ ਬੰਦਾ ਕਾਤਲ ਹੀ ਨਹੀਂ ਹੋ ਸਕਦਾ। ਸੋ ਕਲੀਨ ਚਿੱਟ ਇਸ ਤਰੀਕੇ ਨਾਲ ਸੋ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ੀ ਦੀ ਖਬਰ ਆ ਕਿ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇਹਦੇ ਗੱਲ 'ਚ ਪਿਆ ਹੋਇਆ ਸੀਗਾ ਉਹਦੇ ਵਿੱਚ ਇਹਦੀ ਜਾਨ ਛੁੱਟ ਗਈ ਆ। ਹਾਲਾਂਕਿ ਇਹ ਜਿਹੜੀ ਤਿਆਰੀ ਕੀਤੀ ਗਈ ਹੈ ਜਾਨੀ ਕੈਂਸਲੇਸ਼ਨ ਰਿਪੋਰਟ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਵਿਜੀਲੈਂਸ ਨੇ ਦਾਖਲ ਕੀਤੀ ਹੈ, ਦਾਖਲ ਅਦਾਲਤ ਹੋਈ ਹੈ ਰਿਪੋਰਟ। ਹੁਣ ਇਹਦੇ ਤੇ ਜਿਹੜੀ ਸੁਣਵਾਈ ਆ ਉਹ ਮੇਰੇ ਖਿਆਲ ਦੇ ਨਾਲ ਹੋਣੀ ਹੈ ਅੱਗੇ ਜਾ ਕੇ 2 ਸਤੰਬਰ ਨੂੰ। ਉਸ ਸੁਣਵਾਈ ਦੇ ਦੌਰਾਨ ਅਦਾਲਤ ਕੀ ਇਸ ਕਲੀਨ ਚਿੱਟ ਨੂੰ ਜਾਂ ਕੈਂਸਲੇਸ਼ਨ ਰਿਪੋਰਟ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਉਹਨੂੰ ਰਿਜੈਕਸ਼ਨ ਦਿੰਦੀ ਹੈ, ਉਹ ਉੱਥੇ ਸਮਾਂ ਦੱਸੇਗਾ। ਪਰ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦੀ ਕਲੀਨ ਚਿੱਟ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਆ। ਕੁਝ ਲੋਕ ਉਹ
ਉਹ ਆ ਜਿਹੜੇ ਸੋਚਦੇ ਆ ਕਿ ਜਿਵੇਂ ਸੁਪਰੀਮ ਕੋਰਟ ਨੇ ਇੱਕ ਵਾਰੀ CBI ਬਾਰੇ ਕਿਹਾ ਸੀ ਕਿ ਇਹ ਪਿੰਜਰੇ ਦਾ ਤੋਤਾ CBI ਬਾਰੇ ਇਹ ਕਿਹਾ ਸੀਗਾ, ਤੇ ਉਹਦਾ ਕਹਿੰਦੇ ਆ ਕਿ ਸਾਨੂੰ ਪਤਾ ਹੈ ਕਿ ਜਿਹੜੀ ਵਿਜੀਲੈਂਸ ਆ ਇਹ ਇੱਥੋਂ ਦੀ ਜਿਹੜੀ ਸਰਕਾਰ ਹੈ ਉਹਦੇ ਪਿੰਜਰੇ ਦੀ ਕੋਇਲ ਜਾਂ ਬੁਲਬੁਲ ਕਹਿ ਲਓ, ਕੁਛ ਵੀ ਹੋ ਸਕਦੀ ਕਿ ਇਹਨੇ ਉਹੀ ਬੋਲੀ ਬੋਲਣੀ ਹੈ ਜੋ ਇਹਨੂੰ ਬੁਲਾਈ ਜਾਂਦੀ। ਔਰ ਕਿਉਂਕਿ ਇਹਦਾ ਇੱਕ ਅਸੀਂ ਰੰਗ ਦੇਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਪਰਚੇ ਦਰਜ ਹੋਏ ਸਨ, ਤੇ ਜਦੋਂ ਉਹ ਪਾਵਰ ਦੇ ਵਿੱਚ ਆ ਗਏ ਕਿੱਦਾਂ ਉਹੀ ਵਿਜੀਲੈਂਸ ਅਧਿਕਾਰੀ ਜਾ ਕੇ ਅਦਾਲਤ 'ਚ ਖੜ ਕੇ ਕਹਿੰਦੇ ਸੀ ਨਹੀਂ ਜੀ ਇਹ ਤਾਂ ਸਾਡੇ ਤੋਂ ਕਰਵਾਇਆ ਗਿਆ ਸੀ ਤੇ ਕੀਤਾ ਹੀ ਨਹੀਂ, ਇਹਨਾਂ ਦਾ ਦੋਸ਼ ਹੀ ਕੋਈ। ਸੋ ਵਿਜੀਲੈਂਸ ਦਾ ਰੰਗ ਲੋਕਾਂ ਨੇ ਵੇਖਿਆ ਹੋਇਆ ਸੀਗਾ। ਔਰ ਚੋਣਾਂ ਤੋਂ ਪਹਿਲਾਂ ਵੀ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕੈਪਟਨ ਸਾਹਿਬ, ਸ਼ਾਇਦ ਤੁਹਾਨੂੰ ਯਾਦ ਹੋਏਗਾ ਉਦੋਂ ਵੀ ਬਹੁਤ ਚਰਚਾ ਹੋਈ ਸੀ। ਸ਼ਾਇਦ ਵਿਜੀਲੈਂਸ ਨੂੰ ਪਤਾ ਸੀ ਕਿ ਗਾਂ ਸਾਡਾ ਸਾਈਂ ਕਸਮ ਬਦਲ ਵਾਲਾ, ਉਹ ਤਿਆਰੀ ਉਦੋਂ ਤੋਂ ਵਿੜੀ ਬੈਠੇ ਸੀਗੇ। ਅੱਜ ਉਹਨਾਂ ਨੇ ਇਹ ਕੈਂਸਲੇਸ਼ਨ ਰਿਪੋਰਟ ਹੈ ਜਿਹੜੀ ਉਹ ਦਾਖਲ ਅਦਾਲਤ ਕਰ ਦਿੱਤੀ, ਹੁਣ ਅਦਾਲਤ ਇਹਦੇ ਤੇ ਫੈਸਲਾ ਲਵੇਗੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਸ ਕਲੀਨ ਚਿੱਟ ਤੋਂ ਬਹੁਤ ਔਖੀ ਹੈ। ਉਹਨਾਂ ਦਾ ਜਿਹੜਾ ਸੂਬਾ ਪ੍ਰਧਾਨ ਹੈ ਵਿਜੇ ਸਾਂਪਲਾ, ਜਿਹੜਾ ਕੇਂਦਰੀ ਮੰਤਰੀ ਵੀ ਆ, ਉਹਨੇ ਕਿਹਾ ਕਿ ਦੇਖੋ ਇਹ ਕਲੀਨ ਚਿੱਟ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਸਵਾਲ ਇਸ ਕਰਕੇ ਖੜੇ ਕਰਦੀ ਹੈ ਕਿ ਈਡੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੰਗ ਕਰਦੀ ਪਈ ਹੈ ਵਿਜੀਲੈਂਸ ਕੋਲੋਂ ਕਿ ਭਾਈ ਡਾਕੂਮੈਂਟਸ ਦਿਓ, ਸਾਨੂੰ ਤੁਸੀਂ ਡਾਕੂਮੈਂਟਸ ਦਿਓ। ਉਹ ਕਹਿੰਦੇ ਕਿ ਅਸੀਂ ਈਡੀ ਨੂੰ ਫਿਰ ਅਦਾਲਤ 'ਚ ਵੀ ਭੇਜਿਆ, ਅਦਾਲਤ ਨੇ ਕਿਹਾ ਕਿ ਵਿਜੀਲੈਂਸ ਕੋਲ ਜਾਓ, ਅਸੀਂ ਫੇਰ ਜ਼ਿਲ੍ਹਾ ਅਦਾਲਤ 'ਚ ਗਏ, ਜ਼ਿਲ੍ਹਾ ਅਦਾਲਤ ਤੋਂ ਬਾਅਦ ਫਿਰ ਅਸੀਂ ਹਾਈ ਕੋਰਟ ਦੇ ਵਿੱਚ ਗਏ, ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਪਈ ਹੈ, ਅਗਲੀ ਤਰੀਕ ਤੱਕ ਫੈਸਲਾ ਹੋਏਗਾ ਕਿ ਈਡੀ ਨੂੰ ਆਖਰ ਡਾਕੂਮੈਂਟਸ ਕਿਹਨੇ ਦੇਣੇ। ਹੁਣ ਦੇਖੋ ਵਿਜੇ ਸਾਂਪਲਾ ਬਹੁਤ ਭੋਲੇ ਆਦਮੀ ਹੈ ਲੱਗਦਾ ਜੀ। ਦੇਖੋ ਈਡੀ ਉਹਨਾਂ ਦੀ, ਸੈਂਟਰ ਉਹਨਾਂ ਦਾ, ਉਹ ਕਹਿੰਦੇ ਆ ਕਿ ਸਾਨੂੰ ਡਾਕੂਮੈਂਟਸ ਨਹੀਂ ਦਿੱਤੇ ਵਿਜੀਲੈਂਸ ਨੇ, ਤੇ ਵਿਜੀਲੈਂਸ ਕਾਂਗਰਸ ਦੀ ਸਰਕਾਰ ਦੇ ਥੱਲੇ ਆਈ ਨੂੰ ਕਿੰਨਾ ਕੁ ਚਿਰ ਹੋਇਆ ਵਿਜੀਲੈਂਸ? ਤੀਜੇ ਮਹੀਨੇ ਦੀ ਗੱਲ ਆ ਜਦੋਂ ਇਹ 7 ਤਰੀਕ ਕਾਬਜ਼ ਹੋਇਆ, ਉਦੋਂ ਪਹਿਲਾਂ ਕਿਹਦੀ ਸਰਕਾਰ ਸੀ? ਜੇ ਤੁਸੀਂ ਈਡੀ ਨੂੰ ਕਾਗਜ਼ੀ ਦਿਵਾਉਣੇ ਹੁੰਦੇ ਵਿਜੀਲੈਂਸ ਬਿਊਰੋ ਤੋਂ, ਜਿਵੇਂ ਤੁਸੀਂ ਅੱਜ ਕਹਿ ਰਹੇ ਹੋ ਕਿ ਵਿਜੀਲੈਂਸ ਬਿਊਰੋ ਹੈ ਜਿਹੜੀ ਉਹ ਇਹਨਾਂ ਦੇ ਇਸ਼ਾਰੇ ਤੇ ਕੰਮ ਕਰਕੇ ਇਹਨਾਂ ਨੂੰ ਕਲੀਨ ਚਿੱਟ ਦੇ ਰਹੀ ਹੈ, ਤੇ ਕੀ ਤੁਹਾਡਾ ਇਸ਼ਾਰਾ ਉਦੋਂ ਕੰਮ ਨਹੀਂ ਸੀ ਕਰਦਾ? ਤੁਸੀਂ ਇਸ਼ਾਰਾ ਕਰਦੇ ਤੇ ਤੁਸੀਂ ਉਹ ਡਾਕੂਮੈਂਟ ਸੀ ਜਿਹੜੇ ਈਡੀ ਨੂੰ ਪ੍ਰਦਾਨ ਕਰ ਦਿੰਦੇ। ਸੋ ਉੱਥੇ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਵੀ ਸ਼ੱਕੀ ਨਜ਼ਰ ਆਉਂਦਾ। ਇੱਥੇ ਦੂਸਰਾ ਜਿਹੜੇ ਵਿਜੀਲੈਂਸ ਦਾ ਕੰਮ ਕਰ ਉਹ ਵੀ ਸ਼ੱਕ ਦੇ ਦਾਇਰੇ 'ਚ ਆ। ਇੱਥੇ ਸਾਰਾ ਕੁਝ ਸ਼ੱਕੀ ਆ। ਹੁਣ ਖਾਨਾ ਪੂਰਤੀ ਹੈ ਜਿਹੜੀ ਉਹ ਸਾਰੇ ਪਾਸੋਂ ਹੋ ਰਹੀ ਹੈ। ਕੈਪਟਨ ਸਾਹਿਬ ਦਾ ਕਹਿ ਦੇਣਗੇ ਕਿ ਮੈਂ ਕਾਨੂੰਨ ਦਾ ਸਨਮਾਨ ਕਰਦਾ, ਉਹ ਖਾਨਾ ਪੂਰਤੀ ਹੈ। ਭਾਰਤੀ ਜਨਤਾ ਪਾਰਟੀ ਨੇ ਇੱਕ ਬਿਆਨ ਦੇ ਦਿੱਤਾ, ਉਹ ਵੀ ਖਾਨਾ ਪੂਰਤੀ ਹੈ। ਵਿਜੀਲੈਂਸ ਨੇ ਕਰ ਦਿੱਤੀ, ਉਹ ਤੇ ਸੋ ਖਾਨਾ ਪੂਰਤੀ ਹੈ ਹੀ ਹੈ। ਸੋ ਕੁੱਲ ਮਿਲਾ ਕੇ ਇਹਨਾਂ ਸਾਰੇ ਵੱਡੇ ਘੁਟਾਲਿਆਂ ਦੇ ਕੇਸ ਹੈ ਜਿਹੜੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ 'ਚ ਖਾਨਾ ਪੂਰਤੀ ਹੁੰਦੀ ਹੈ। ਜੇ ਤੁਸੀਂ ਦੇਖ ਲਓ ਕਿ 2002 ਦਾ ਸਿੰਜਾਈ ਘੁਟਾਲਾ ਉਹ ਕਿੱਧਰ ਗਿਆ, 2002 ਦਾ ਲੋਕ ਘੁਟਾਲਾ ਕਿੱਧਰ ਗਿਆ, ਪੰਚਾਇਤ ਸਕੱਤਰਾਂ ਦੀ ਭਰਤੀ ਦਾ ਘੁਟਾਲਾ ਕਿੱਧਰ ਗਿਆ, ਅਧਿਆਪਕਾਂ ਦੀ ਭਰਤੀ ਦਾ ਘੁਟਾਲਾ ਕਿੱਧਰ ਗਿਆ। ਸੋ ਜਿੰਨੇ ਵੀ ਇੱਥੇ ਘੁਟਾਲੇ ਆ, ਇੱਕ ਜ਼ਮੀਨ ਮੁਹਾਲੀ ਦੇ ਵਿੱਚ ਦਿੱਤੀ ਸੀਗੀ, ਕਰੋੜਾਂ ਦੀ ਜ਼ਮੀਨ ਹੈ ਜਿਹੜੀ ਉਹ ਸ਼ਾਇਦ 1 ਰੁਪਏ ਏਕੜ ਤੇ ਲੀਜ਼ ਦਿੱਤੀ ਸੀ, ਉਹ ਵੀ ਇੱਕ ਸਕੈਮ ਸੀ, ਉਹਦੇ ਘੁਟਾਲੇ ਦਾ ਕਿਤੇ ਜ਼ਿਕਰ ਨਹੀਂ ਹੈ। ਸੋ ਉਧਰ ਦੀ ਸਰਕਾਰ ਜਦੋਂ ਆਉਂਦੀ ਹੈ ਸੱਤਾ 'ਚ, ਉਹ ਉਧਰ ਦਾ ਕੰਮ ਕਰ ਜਾਂਦੀ ਹੈ, ਉਧਰ ਦੀ ਆਪੋਜੀਸ਼ਨ ਆਉਂਦੀ ਹੈ ਪਾਵਰ ਦੇ ਵਿੱਚ, ਉਹ ਆਪਣਾ ਕੰਮ ਕਰ ਜਾਂਦੀ ਹੈ। ਸੋ ਪੰਜਾਬ ਦੇ ਜਿੰਨੇ ਵੀ ਘੁਟਾਲੇ ਆ, ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ, ਅੰਤ ਨੂੰ ਉਹਨਾਂ ਦਾ ਹਸ਼ਰ ਇਹੋ ਜਿਹਾ ਹੁੰਦਾ। ਜੀ ਸਹੀ ਗੱਲ ਹੈ ਮਿੰਟੂ ਜੀ। ਜੀ ਅਗਲੀ ਆਪਾਂ ਗੱਲ ਕਰਦੇ ਹਾਂ ਡੇਰਾ ਮੁਖੀ ਦੇ ਫੈਸਲੇ ਨੂੰ ਲੈ ਕੇ ਹਲਚਲ ਹੋਈ ਤੇਜ਼। ਦੇਖੋ ਹਲਚਲ ਹੀ ਨਹੀਂ, ਬੇਚੈਨੀ ਵੀ ਆ। ਬੇਚੈਨੀ ਕਿਹਨਾਂ ਨੂੰ ਆ? ਬੇਚੈਨੀ ਆ ਆਵਾਮ ਨੂੰ, ਬੇਚੈਨੀ ਪ੍ਰੇਮੀਆਂ ਨੂੰ ਵੀ ਆ, ਕਿਉਂਕਿ ਜਿਹਨੂੰ ਆਪਣਾ ਰਹਿਬਰ ਮੰਨਦੇ ਆ, ਅਧਿਆਤਮਕ ਗੁਰੂ ਮੰਨਦੇ ਆ, ਉਹ ਇਸ ਮੁਸੀਬਤ ਦੇ ਵਿੱਚ ਬੇਚੈਨੀ ਉਹਨਾਂ ਦੀ ਵੀ ਸਮਝੀ ਜਾ ਸਕਦੀ। ਪਰ ਆਵਾਮ ਇਸ ਕਰਕੇ ਬੇਚੈਨ ਆ ਕਿਉਂਕਿ ਆਵਾਮ ਨੇ 2007 ਵਾਲਾ ਉਹ ਦੌਰ ਵੇਖਿਆ ਜਦੋਂ ਪੰਜਾਬ ਬਲਦੀ ਤੇ ਉੱਥੇ ਜਾ ਪਿਆ ਸੀ, ਔਰ ਕਿੰਨਾ ਲੋਕਾਂ ਨੇ ਪਾਇਆ ਸੀ। ਉਹ ਉਹੀ ਲੋਕ ਸੀਗੇ ਜਿਹੜੇ ਬਾਅਦ ਦੇ ਵਿੱਚ ਉਸੇ ਡੇਰੇ ਤੇ ਜਾ ਕੇ ਗੋਡੇ ਰਗੜ ਕੇ ਵੋਟਾਂ ਮੰਗਦੇ ਫਿਰਦੇ ਸੀ। ਸੋ ਜਿਨ੍ਹਾਂ ਨੇ ਉਹ ਦੌਰ ਵੇਖਿਆ ਉਹ ਬੇਚੈਨ ਜ਼ਰੂਰ ਆ ਕਿ ਜੇ ਕੋਈ ਅਭਿਨਵੀ ਹੋ ਤੇ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਹੰਡਾ ਚੁੱਕਿਆ, ਉਹ ਜਾਊਗਾ ਤੇ ਜਾਊਗਾ। ਹੁਣ ਇਸ ਸਮੇਂ ਮਾਹੌਲ ਜੋ ਬਣਦਾ ਪਿਆ ਉਹਦੇ ਵਿੱਚ 2-3 ਕਿਸਮ ਦੀ ਹਲਚਲ ਆ। ਇੱਕ ਤੇ ਆਵਾਮ ਦੇ ਅੰਦਰ ਹਲਚਲ ਤੁਹਾਨੂੰ ਮੈਂ ਦੱਸਿਆ ਹੀ ਆ, ਦੂਸਰੀ ਪੁਲਸੀਆ ਹਲਚਲ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਨੌਬਤ ਹੈ ਜਿਹੜੀ ਇੱਥੋਂ ਤੱਕ ਨਾ ਜਾਵੇ ਕਿ ਪੰਜਾਬ ਦੇ ਵਿੱਚ ਸੜਕਾਂ ਤੇ ਕੋਈ ਭੰਨ ਤੋੜ, ਸਾੜ ਫੂਕ, ਇਸ ਤਰ੍ਹਾਂ ਦਾ ਕੋਈ ਵੇਖਣ ਨੂੰ ਮਿਲੇ ਨਜ਼ਾਰਾ। ਤੀਜੇ ਪਾਸੇ ਇੱਕ ਹੋਰ ਹਲਚਲ ਹੈ, ਉਹ ਹੈ ਸਿਆਸੀ ਹਲਚਲ। ਸਿਆਸੀ ਹਲਚਲ ਕੀ ਆ? ਸੁਣਨ ਦੇ ਵਿੱਚ ਇਹ ਆ ਰਿਹਾ ਕਿ ਡੇਰੇ ਦੀ ਗੁਫਾ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਤੇ ਦੱਸਦੇ ਆ ਕਿ ਉੱਥੇ ਡੇਰਾ ਮੁਖੀ ਨੇ ਆਖਿਆ ਕਿ ਮੈਂ ਉੱਥੇ ਨਿੱਜੀ ਤੌਰ ਤੇ ਪੇਸ਼ ਜ਼ਰੂਰ ਹੋਵਾਂਗਾ ਕਿਉਂਕਿ ਮੈਂ ਕੋਰਟ ਦਾ ਆਦਰ ਸਨਮਾਨ ਕਰਦਾ, ਪਰ ਮੈਂ ਉੱਥੇ ਲਾਜ਼ਮੀ ਤੌਰ ਤੇ ਪੇਸ਼ ਹੋਵਾਂਗਾ। ਦੱਸਦੇ ਆ ਕਿ ਜਿਹੜੀ ਉੱਥੇ ਸੰਗਤ ਹਾਜ਼ਰ ਸੀ ਉਹਨਾਂ ਆਖਿਆ ਕਿ ਤੁਸੀਂ ਬਾਬਾ ਜੀ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਜਦੋਂ
ਜਦੋਂ ਤੁਸੀਂ ਜਾਮੇ ਇਨਸਾਫ ਲਾਇਆ ਸੀ ਉਹ ਤੁਸੀਂ ਕਿਹਾ ਸੀਗਾ ਕਿ ਮੇਰੇ ਲਈ ਤੁਸੀਂ ਗੁਰੂ ਹੋ, ਮੈਂ ਤੁਹਾਡਾ ਸਭ ਕੁਛ ਆ। ਉਹ ਕਹਿੰਦੇ ਕਿ ਜੇ ਅਸੀਂ ਤੁਹਾਡੇ ਲਈ ਸਭ ਕੁਛ ਹੈ ਤੇ ਤੁਸੀਂ ਸਾਡੇ ਲਈ ਸਭ ਕੁਛ ਆ, ਤੇ ਫਿਰ ਅਸੀਂ ਵੀ ਤੁਹਾਨੂੰ ਹੁਕਮ ਦੇ ਸਕਦੇ ਹਾਂ ਤੁਸੀਂ ਉੱਥੇ ਨਹੀਂ ਜਾਓ। ਤੇ ਨਾਲ ਦੱਸਦੇ ਆ ਸੰਗਤ ਨੇ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤੇ ਅਸੀਂ ਗੱਡੀਆਂ ਦੇ ਕਾਫਲਿਆਂ ਦੇ ਅੱਗੇ ਲਿਟ ਜਾਵਾਂਗੇ, ਪਰ ਸਾਡੀਆਂ ਲਾਸ਼ਾਂ ਦੇ ਉੱਤੋਂ ਵੀ ਲੰਘ ਜਾਏ। ਗੱਲ ਇੱਥੋਂ ਤੱਕ ਵੀ ਸੁਣਨੀ ਚਾਹੀਏ। ਇੱਕ ਹਲਚਲ ਹੋਰ ਵੀ ਆ, ਇੱਕ ਹਲਚਲ ਇਹ ਆ ਕਿ ਦੱਸਦੇ ਆ ਕਿ ਹਰਿਆਣੇ ਦੀ ਸਰਕਾਰ ਦੇ ਟੌਪ ਲੀਡਰ, ਉਹਨਾਂ 'ਚ CM ਵੀ ਦੱਸਿਆ ਜਾਂਦਾ ਕਿ ਉਹ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਇਸ ਮਾਮਲੇ ਨੂੰ ਲੈ ਕੇ ਚਰਚਾ ਕਰਦੇ ਪਏ ਆ ਕਿ ਕਿਸੇ ਤਰੀਕੇ ਨਾਲ ਇਹਦਾ ਸੋਲੂਸ਼ਨ ਕੱਢਿਆ ਜਾਵੇ। ਅਖਬਾਰਾਂ ਦੀਆਂ ਰਿਪੋਰਟਾਂ ਤੇ ਇੱਥੋਂ ਤੱਕ ਕਹਿੰਦੀਆਂ ਕਿ CM ਖੱਟਰ ਜਾ ਕੇ ਉੱਥੇ ਬਕਾਇਦਾ ਨਿੱਜੀ ਤੌਰ ਤੇ ਇਸ ਮਾਮਲੇ ਦੀ ਚਰਚਾ ਵੀ ਕਰਕੇ ਆਇਆ। ਹੁਣ ਚਰਚਾ ਉੱਥੇ ਕੀ ਕਰਕੇ ਆਇਆ ਪਤਾ ਨਹੀਂ ਸਾਨੂੰ, ਕਿ ਲਾਅ ਐਂਡ ਆਰਡਰ ਨੂੰ ਲੈ ਕੇ ਕਰਕੇ ਆਇਆ ਜਾਂ ਕੋਈ ਹੋਰ ਦੂਜੀ ਦੀ ਚਰਚਾ ਕਰਕੇ ਆਇਆ, ਇਹ ਤੇ ਉਹੀ ਜਾਣ ਸਕਦਾ। ਪਰ ਇਸ ਸਮੇਂ ਕਈ ਤਰ੍ਹਾਂ ਦੀਆਂ ਹਲਚਲਾਂ ਜਿਵੇਂ ਮੈਂ ਕਿਹਾ ਕਿ ਇੱਥੇ ਦੇਖਣ ਨੂੰ ਮਿਲਦੀਆਂ ਪਈਆਂ। ਹਰਿਆਣੇ ਦੇ ਵਿੱਚ ਹਲਚਲ ਤਾਜ਼ਾ ਇਹ ਆ, ਜਿਹੜੀ ਹੁਣੇ ਖਬਰ ਮਿਲੀ ਹੈ ਜੀ ਕਿ ਉੱਥੋਂ ਦਾ ਜਿਹੜਾ DGP ਹੈ BS ਸੰਧੂ, ਉਹਨੇ ਕਹਿ ਦਿੱਤਾ ਕਿ ਜਿਹੜੇ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਉਹ ਅੱਜ ਰਾਤ ਨੂੰ ਇੱਥੇ ਹਰਿਆਣੇ 'ਚ ਡਿਪਲੋਇਡ ਹੋ ਜਾਣ। ਦੂਜੇ ਪਾਸੇ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਹਥਿਆਰ ਜਮ੍ਹਾਂ ਕਰਾਉਣ ਦੇ ਵੀ ਹੁਕਮ ਹੋ ਗਿਆ ਕਿ ਜਿੰਨੇ ਵੀ ਲੋਕਾਂ ਦੇ ਕੋਲ ਲਾਇਸੈਂਸੀ ਵੈਪਨ ਆ ਉਹ ਜਮ੍ਹਾਂ ਕਰਵਾ ਦਿੱਤੇ ਜਾਣ। ਹਾਲਾਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਵਾਇਦ ਹਾਲੇ ਤੱਕ ਸ਼ੁਰੂ ਨਹੀਂ ਹੋਈ, ਅਗਾਂਹ ਸ਼ੁਰੂ ਹੋ ਜਾਵੇ ਤੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਤਿਆਰੀਆਂ ਪੁਲਿਸ ਵੱਲੋਂ ਵੀ ਹੈ, ਤਿਆਰੀਆਂ ਪ੍ਰੇਮੀਆਂ ਵੱਲੋਂ ਵੀ ਹੈ, ਤਿਆਰੀਆਂ ਸਿਆਸਤ ਵੀ ਆਪਣੇ ਪੱਧਰ ਤੇ ਕਰਦੀ ਪਈ ਆ। ਪਰ ਜੋ ਕੁਝ ਹੁੰਦਾ ਪਿਆ ਉਹ ਕਿਤੇ ਨਾ ਕਿਤੇ ਖੌਫ ਦਾ ਪ੍ਰਸਾਰਾ ਜ਼ਰੂਰ ਕਰਦਾ ਪਿਆ। ਹੁਣ ਇਸ ਮੁੱਦੇ ਦੇ ਮੁਤਲਕ ਜੇ ਅਸੀਂ ਕਹੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਭ ਕੁਝ ਪਤਾ, ਫੈਸਲਾ ਉਲਟ ਆਉਣ ਦੀ ਸੂਰਤ ਦੇ ਵਿੱਚ ਜੇ ਇਹ ਅੰਦੇਸ਼ਾ ਹੈ ਕਿ ਇੱਥੇ ਸਥਿਤੀ ਗੜਬੜ ਹੋ ਸਕਦੀ ਹੈ, ਤਾਂ ਫਿਰ ਕਿਉਂ ਨਹੀਂ ਇਹਨਾਂ ਦੇ ਇਕੱਠਾਂ ਨੂੰ ਰੋਕਿਆ ਜਾਂਦਾ। ਇਹਦੇ ਇਕੱਠ ਕਰਦੇ ਪਏ ਆ, ਨਾਮ ਚਰਚਾ ਵੀ ਕਰਦੇ ਪਏ ਆ। ਅੱਜ ਇੱਕ ਅਖਬਾਰ ਨੇ ਬਕਾਇਦਾ ਫੋਟੋ ਵੀ ਸ਼ਾਇਆ ਕੀਤੀ ਹੈ ਕਿ ਨਾਮ ਚਰਚਾਵਾਂ ਦੇ ਵਿੱਚ ਹਥਿਆਰ ਵੀ ਇਕੱਠੇ ਕੀਤੇ ਜਾ ਰਹੇ, ਡਾਂਗ ਸੋਟੇ ਵੀ ਇਕੱਠੇ ਕੀਤੇ ਜਾ ਰਹੇ। ਸੋ ਜਦੋਂ ਸਭ ਕੁਝ ਪਤਾ ਹੈ ਮੇਰੇ ਖਿਆਲ ਦੇ ਨਾਲ ਉਹ ਨੌਬਤ ਆਉਣ ਤੋਂ ਪਹਿਲਾਂ ਥੋੜੀ ਬਹੁਤ ਸਖਤਾਈ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇੰਨੀ ਸੰਗਤ ਤੇ ਜਾਂ ਇੰਨੇ ਹਜ਼ੂਮ ਤੇ ਇੱਕੋ ਵਾਰੀ ਸਖਤਾਈ ਹੈ ਜਿਹੜੀ ਉਹ ਵੀ ਮੇਰੇ ਖਿਆਲ ਦੇ ਨਾਲ ਖਤਰਨਾਕ ਸਾਬਤ ਹੋ ਸਕਦੀ ਹੈ। ਸੋ ਜ਼ਰੂਰਤ ਹੈ ਕਿ ਹੁਣ ਤੋਂ ਕੁਛ ਨਾ ਕੁਛ ਹੈ ਜਿਹੜਾ ਉਹ ਸੋਚ ਲਿਆ ਜਾਵੇ। ਉਦਾਂ ਦੋਨਾਂ ਹੀ ਰਾਜਾਂ ਦੇ ਵਿੱਚ ਲੋਕ ਇਸ ਗੱਲੋਂ ਵੀ ਫਿਕਰਮੰਦ ਆ ਕਿ ਠੀਕ ਆ ਕਿ ਉਹਨਾਂ ਦਾ ਰੋਸ ਪ੍ਰਦਰਸ਼ਨ ਹਿੰਸਕ ਹੋਣਾ ਜਾਂ ਨਾ ਹੋਣਾ ਇੱਕ ਵੱਖਰੀ ਗੱਲ ਆ, ਖੁਦਾ ਨਾ ਖਾਸਤਾ ਇਹ ਕਿਤੇ ਫਿਰਕੂ ਹਿੰਸਾ 'ਚ ਤਬਦੀਲ ਨਾ ਹੋ ਜਾਵੇ, ਬਹੁਤਾ ਡਰ ਇਸ ਗੱਲ ਤੋਂ ਲੋਕਾਂ ਨੂੰ ਲੱਗਦਾ ਪਿਆ। ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਿਸਾਨਾਂ ਨੇ ਨਵਜੋਤ ਸਿੱਧੂ ਦਾ ਘਰ ਘੇਰਿਆ, ਸਰਕਾਰ ਤੇ ਲਾਏ ਵਾਅਦਿਓਂ ਭੱਜਣ ਦੇ ਦੋਸ਼। ਦੇਖੋ ਜੀ, ਅੱਜ ਕਈ ਥਾਵਾਂ ਤੇ ਇਹਨਾਂ ਨੇ ਘਿਰਾਓ ਕਰਨੇ ਸਨ ਮੰਡੀਆਂ ਤੇ ਵਿਧਾਇਕਾਂ ਦੇ ਘਰਾਂ ਦੇ। ਹੋਰ ਕਿਤੋਂ ਤੇ ਰਿਪੋਰਟ ਨਹੀਂ ਆਈ, ਸ਼ਾਮੀ ਜੇ ਇਹ ਰਿਪੋਰਟ ਆਈ ਆ ਸਿੱਧੂ ਦੇ ਘਰ ਨੂੰ ਘੇਰ ਲਿਆ ਗਿਆ। ਹਾਲਾਂਕਿ ਕਿਸੇ ਹੋਰ ਦੇ ਵਿਧਾਇਕ ਦੇ ਜਾਂ ਮੰਤਰੀ ਦੇ ਘਰ ਨੂੰ ਵੀ ਘੇਰਾ ਪਿਆ ਹੋਵੇ, ਪਤਾ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ਪਰ ਨਵਜੋਤ ਸਿੱਧੂ ਦੇ ਘਰ ਘੇਰਨ ਗਏ ਕਿਸਾਨਾਂ ਨੂੰ ਪਹਿਲਾਂ ਤੇ ਪੁਲਿਸ ਨੇ ਰੋਕਿਆ ਅੰਮ੍ਰਿਤਸਰ, ਫਿਰ ਜਦੋਂ ਪੁਲਿਸ ਸਖਤਾਈ ਕਰਨ ਲੱਗੀ, ਹੋ ਸਕਦਾ ਕਿ ਨਵਜੋਤ ਸਿੱਧੂ ਨੇ ਕਹਿਤਾ ਹੋਵੇ ਜਾਂ ਸਰਕਾਰ ਦੇ ਕਿਸੇ ਬੰਦੇ ਨੇ ਕਹਿਤਾ ਹੋਵੇ ਕਿ ਤੁਸੀਂ ਇਹਨਾਂ ਕਿਸਾਨਾਂ ਤੇ ਸਖਤਾਈ ਨਾ ਕਰਿਓ, ਕਿਉਂਕਿ ਨਾਰਾ ਤੇ ਕਿਸਾਨਾਂ ਲਈ ਸਰਕਾਰ ਦਿੰਦੀ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਕਿਸਾਨਾਂ ਦੇ ਅਸੀਂ ਹਮਦਰਦ ਹਾਂ, ਖੈਰ ਖਵਾਹ। ਤੇ ਜੇ ਕਿਸਾਨਾਂ ਤੇ ਕਿਸੇ ਕਿਸਮ ਦੀ ਸਖਤਾਈ ਕੀਤੀ ਉਹ ਪੁੱਟੀ ਵੀ ਪੈ ਸਕਦੀ। ਫਿਰ ਪੁਲਿਸ ਨੇ ਇਹਨਾਂ ਨੂੰ ਉੱਥੇ ਘਿਰਾਓ ਕਰਨ ਦਾ ਇਜਾਜ਼ਤ ਦੇ ਦਿੱਤੀ, ਘਿਰਾਓ ਕਰਨ ਦਾ ਖੁੱਲਾ ਮੌਕਾ ਦੇ ਦਿੱਤਾ। ਇਹਨਾਂ ਨੇ ਘਿਰਾਓ ਕੀਤਾ ਤੇ ਉੱਥੇ ਨਾਅਰੇਬਾਜ਼ੀ ਵੀ ਕੀਤੀ ਹੈ। ਅਸਲ ਦੇ ਵਿੱਚ ਇਹ ਕਿਸਾਨ ਮੰਗ ਕਰਦੇ ਪਏ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸਨ ਚੋਣਾਂ ਦੇ ਵਿੱਚ, ਜੋ ਸਾਨੂੰ ਸੁਪਨੇ ਦਿਖਾਏ ਗਏ ਸੀਗੇ, ਉਹ ਹੁਣ ਪੂਰੇ ਕੀਤੇ ਜਾਣ। ਜੋ ਸਾਨੂੰ ਸਬਜ਼ ਬਾਗ ਵਿਖਾਏ ਸੀਗੇ ਕੈਪਟਨ ਸਾਹਿਬ ਨੇ, ਉਹ ਜਿੱਦਾਂ ਮਰਜ਼ੀ ਕਰੋ, ਸਾਨੂੰ ਨਹੀਂ ਪਤਾ, ਉਹ ਪੂਰੇ ਕਰਕੇ ਦਿਖਾਓ। ਹੁਣ ਇਸ ਚੀਜ਼ ਨੂੰ ਲੈ ਕੇ ਦੇਖੋ ਇਹਨਾਂ ਨੂੰ ਫਿਕਰਮੰਦੀ ਕਰਨ ਦੀ ਜ਼ਰੂਰਤ ਆ। ਜਿਸ ਤਰੀਕੇ ਦੇ ਨਾਲ ਹੁਣ ਤੱਕ ਇਹ ਆਏ ਆ, ਉਸ ਸਫ਼ਰ ਦੇ ਵਿੱਚ ਸਿਵਾਏ ਨਿਰਾਸ਼ਾ ਦੇ ਇਹਨੇ ਲੋਕਾਂ ਦੇ ਪੱਲੇ ਕੁਛ ਨਹੀਂ ਪਾਇਆ। ਨਿਰਾਸ਼ਾ ਉਬਲਦੀ ਜਾਂਦੀ ਹੈ ਜਦੋਂ ਉਬਲਦੀ ਹੈ ਦਾਲ, ਤੁਹਾਨੂੰ ਪਤਾ ਫਿਰ ਤੌੜੀ ਦੇ ਕੰਢੇ ਸੜ ਜਾਂਦੇ ਆ। ਇਸ ਤੋਂ ਪਹਿਲਾਂ ਕਿ ਤੌੜੀ ਦੇ ਕੰਢੇ ਸੜ ਜਾਣ, ਇਹਨਾਂ ਨੂੰ ਆਪਣਾ ਆਪ ਬਚਾਉਣਾ ਪਵੇਗਾ, ਲੋਕਾਂ ਦੇ ਰੋਹ ਨੂੰ ਥੱਲੇ ਬਿਠਾਉਣਾ ਪਵੇਗਾ। ਜੇ ਲੋਕਾਂ ਦਾ ਰੋਹ ਇਸ ਤਰ੍ਹਾਂ ਹੀ ਤੁਰਦਾ ਗਿਆ, ਇਸ ਤਰ੍ਹਾਂ ਹੀ ਖੜਦਾ ਗਿਆ ਤੇ ਇਹਨਾਂ ਲਈ ਸਥਿਤੀ ਮੁਸ਼ਕਲ ਹੋ ਸਕਦੀ ਹੈ। ਸੋ ਜ਼ਰੂਰਤ ਆ, ਪਰ ਇਹ ਕਿੰਨੀ ਕੁ ਸੰਜੀਦਗੀ ਦਿਖਾਉਂਦੇ ਆ, ਕਿੰਨੀ ਕੁ ਗੰਭੀਰਤਾ ਦਿਖਾਉਂਦੇ ਆ, ਉਹਦਾ ਨਮੂਨਾ ਤੁਹਾਡੇ ਸਾਹਮਣੇ ਹੈ ਹੀ ਹੈ। ਕਿ ਦੇਖੋ ਆਂਦੇ ਹੁੰਦੇ ਕਿ ਘਰ ਦਾਣੇ ਨਹੀਂ ਤੇ ਮਾਂ
ਘਰਾਟਾਂ ਨੂੰ ਚੱਲੀ ਹੈ ਪੀਣ। ਸੋ ਇਹਨਾਂ ਦੇ ਕੋਲ ਕੁਛ ਨਹੀਂ, ਇਹਨਾਂ ਨੇ ਵਾਅਦੇ ਵੱਡੇ ਵੱਡੇ ਕਰ ਦਿੱਤੇ, ਹੁਣ ਕਰਜ਼ਾ ਮਾਫ ਕਰਨ ਲਈ ਕਰਜ਼ਾ ਚੁੱਕਦੇ ਫਿਰਦੇ ਆ। ਦੂਜੀ ਗੱਲ ਇਹ ਕਿ ਜਿਹੜਾ ਕਰਜ਼ਾ ਮਾਫੀ ਦਾ ਐਲਾਨ ਕੀਤਾ ਉਹ ਵੀ ਨੋਟੀਫਾਈਡ ਨਹੀਂ ਕੀਤਾ, ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁਆਵਜ਼ਾ ਵਧਾਇਆ ਉਹਨੂੰ ਵੀ ਹਾਲੇ ਤੱਕ ਨੋਟੀਫਾਈਡ ਨਹੀਂ ਕੀਤਾ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਤਿਕੜਮਬਾਜ਼ੀ ਜੀ ਚਲਾ ਰਹੇ ਆ ਉਹ ਇਹਨਾਂ ਨੂੰ ਪੁੱਠੀ ਪੈ ਸਕਦੀ ਹੈ, ਕਿਉਂਕਿ ਕਿਸਾਨ ਬਹੁਤ ਦੁਖੀ ਹੈ। ਅੱਗੇ ਅਕਾਲੀ ਭਾਜਪਾ ਸਰਕਾਰ ਦੇ ਪੈਰ ਕਿਸਾਨਾਂ ਨੇ ਉਖਾੜੇ ਸੀਗੇ। ਸੋ ਹੁਣ ਤਾਂ ਇਹ ਘਰਾਂ ਤੱਕ ਪਹੁੰਚੇ, ਘਰਾਂ ਦਾ ਘਰਾਓ ਕਰਦੇ ਪਏ ਆ, ਇਹ ਮੁੜ ਕੇ ਘਰ ਵਾਲਿਆਂ ਦਾ ਘਰਾਓ ਨਾ ਕਰਨ ਲੱਗ ਪੈਣ। ਇਹਨਾਂ ਨੂੰ ਸੰਭਲ ਦੀ ਜ਼ਰੂਰਤ ਹੈ, ਉਹ ਨੌਬਤ ਨਾ ਆਵੇ ਕਿ ਇਹਨਾਂ ਘਰਾਂ ਵਾਲਿਆਂ ਦਾ ਵੀ ਘਰਾਓ ਹੋਣਾ ਸ਼ੁਰੂ ਹੋ ਜਾਵੇ। ਇਹਨਾਂ ਨੂੰ ਕੁਛ ਨਾ ਕੁਛ ਤੇ ਕਰਨਾ ਪਊਗਾ, ਕਿਉਂਕਿ ਜਦੋਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਦੋਂ ਇਹਨਾਂ ਨੇ ਵਾਅਦੇ ਕਿਸੇ ਤੋਂ ਪੁੱਛ ਕੇ ਨਹੀਂ ਸੀ ਕੀਤੇ, ਵਾਅਦੇ ਇਹਨਾਂ ਨੇ ਆਪਣੇ ਦਮ ਤੇ ਕੀਤੇ ਸੀ, ਹੁਣ ਪੂਰੇ ਵੀ ਇਹਨਾਂ ਨੂੰ ਆਪਣੇ ਦਮ ਤੇ ਕਰਨੇ ਪੈਣਗੇ। ਜਾਨੀ ਇਹਦੇ ਵਿੱਚ ਕਿਸੇ ਨੇ ਇਹਨਾਂ ਦਾ ਦਰਦ ਨਹੀਂ ਵਡਾਉਣਾ, ਕਿਸੇ ਨੇ ਮਜਬੂਰੀ ਨਹੀਂ ਵੇਖਣੀ, ਉਹਨਾਂ ਤੇ ਕਹਿਣਾ ਹੀ ਕਹਿਣਾ ਕਿ ਸਾਡੇ ਹੱਕ ਇੱਥੇ ਰੱਖ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਸਿੰਜਾਈ ਘੁਟਾਲੇ ਦੀ ਪਹਿਲੀ ਕਾਰਵਾਈ 6 ਅਫਸਰ ਸਣੇ 8 ਤੇ ਕੇਸ, ਉਧਰ ਜਾਂਚ ਤੋਂ ਔਖੇ ਮਾਲ ਅਧਿਕਾਰੀ ਹੜਤਾਲ ਤੇ। ਦੇਖੋ ਜਿਹੜਾ ਸਿੰਜਾਈ ਘੁਟਾਲਾ ਸੀਗਾ ਨਾ ਇਹ ਬਹੁਤ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਹੈ। ਲੰਬੀ ਦੇ ਵਿੱਚ 4-5 ਸਾਲ ਪਹਿਲਾਂ 2 ਵੱਡੇ ਪ੍ਰੋਜੈਕਟ ਆਏ ਸੀਗੇ, ਉਹ ਪ੍ਰੋਜੈਕਟ ਬੁਰੀ ਤਰ੍ਹਾਂ ਫੇਲ। ਉਹ ਦੋਨਾਂ ਹੀ ਪ੍ਰੋਜੈਕਟਾਂ ਦੇ ਠੇਕੇ ਆ ਜਿਹੜੇ ਇੱਕ ਖਾਸ ਠੇਕੇਦਾਰ ਕੋਲ ਗਏ ਸਨ। ਆਮ ਤੌਰ ਤੇ ਲੰਬੀ ਦੇ ਜਿਹੜੇ ਸੇਮ ਨਾਲੇ ਆ ਇਹਨਾਂ ਦੇ ਵੀ ਠੇਕੇ ਆ ਜਿਹੜੇ ਉਹ ਇੱਕੋ ਠੇਕੇਦਾਰ ਕੋਲ ਜਾਂਦੇ ਹੁੰਦੇ ਸੀ। ਉਸ ਠੇਕੇਦਾਰ ਤੋਂ ਲੋਕੀ ਪਿੱਟਦੇ ਹੁੰਦੇ ਸੀ ਕਿ ਠੇਕੇਦਾਰ ਸ਼ਰੇਆਮ ਹੀ ਸਭ ਕੁਝ ਖਾਈ ਜਾਂਦਾ, ਛੱਡਦਾ ਹੀ ਕੁਛ ਨਹੀਂ। ਉਦੋਂ ਕਿਸੇ ਨੇ ਇਸ ਗੱਲ ਤੇ ਕੰਨ ਨਹੀਂ ਧਰਿਆ। ਹੁਣ ਜਦੋਂ ਮਾਮਲਾ ਗੜਬੜ ਹੋ ਗਿਆ, ਬਿਲਕੁਲ ਸਿੰਜਾਈ ਪ੍ਰੋਜੈਕਟਾਂ ਦਾ ਪੱਠਾ ਵਹਿ ਗਿਆ, ਨਵੀਂ ਸਰਕਾਰ ਆ ਗਈ, ਜਦੋਂ ਉਹਨਾਂ ਨੂੰ ਸਾਫ਼ ਪਤਾ ਲੱਗਿਆ ਕਿ ਇੱਥੇ ਸਭ ਕੁਝ ਗੜਬੜ ਹੋ ਤਾਂ ਹੁਣ ਇਹਨਾਂ ਨੇ ਕਾਰਵਾਈ ਆਰੰਭ ਕੀਤੀ ਹੈ। ਪਹਿਲੀ ਸੱਟੇ ਇਹਨਾਂ ਨੇ 3-4 ਇੰਜੀਨੀਅਰ ਹੈ ਜਿਹੜੇ ਉਹ ਲਪੇਟੇ ਸਨ, ਉਸ ਤੋਂ ਬਾਅਦ ਇੰਜੀਨੀਅਰ ਹੈ ਜਿਹੜੇ ਉਹ ਜਾ ਕੇ ਧਰਨੇ ਤੇ ਬਹਿ ਗਏ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਥੋੜੀ ਜਿਹੀ ਨਰਮਾਈ ਦਿਖਾਈ, ਉਹਨਾਂ ਦੇ ਖਿਲਾਫ ਜਾਂਚ ਪੜਤਾਲ ਇੱਕ ਵਾਰੀ ਬੰਦ ਕਰ ਦਿੱਤੀ। ਪਰ ਸਿੰਜਾਈ ਵਿਭਾਗ ਦੇ ਘੁਟਾਲਿਆਂ ਦੀ ਜਾਂਚ ਪੜਤਾਲ ਬੰਦ ਨਹੀਂ ਕੀਤੀ। ਹਾਂ, ਉਹਨਾਂ ਦੇ ਸਕੰਜਾ ਥੋੜਾ ਜਿਹਾ ਢਿੱਲਾ ਕਰ ਦਿੱਤਾ ਗਿਆ, ਪਰ ਹੁਣ ਦੂਜੇ ਪਾਸੋਂ ਜਿਹੜਾ ਪੇਚ ਹੈ ਉਹ ਕੱਸ ਦਿੱਤਾ ਗਿਆ। ਪੇਚ ਏਦਾਂ ਕੱਸਿਆ ਗਿਆ ਕਿ ਇੱਕ ਠੇਕੇਦਾਰ ਗੁਰਿੰਦਰ ਸਿੰਘ, ਇਹ ਉਹੀ ਠੇਕੇਦਾਰ ਆ ਜਿਹਦੇ ਲੰਬੀ ਦੇ ਵਿੱਚ ਚਰਚੇ ਹੁੰਦੇ ਸਨ। ਇਸ ਠੇਕੇਦਾਰ ਨੂੰ ਪਿਆਰ ਨਾਲ ਪਾਪਾ ਵੀ ਕਹਿ ਦਿੰਦੇ ਲੋਕ, ਗੁਰਿੰਦਰ ਸਿੰਘ ਪਾਪਾ। ਸੋ ਗੁਰਿੰਦਰ ਸਿੰਘ ਪਾਪਾ ਜੀ ਹੈ ਜਿਹੜੇ ਉਹ ਹੁਣ ਇਸ ਚਪੇਟ ਦੇ ਵਿੱਚ ਆ ਗਏ ਆ। ਇਹ ਕੱਲਾ ਹੀ ਠੇਕੇਦਾਰ 1000 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਉਹ ਟੈਂਡਰਾਂ ਦੇ ਜ਼ਰੀਏ ਲੈ ਗਿਆ। ਇੱਕੋ ਇੱਕ ਠੇਕੇਦਾਰ, ਸਾਰੇ ਪੰਜਾਬ ਦੇ ਠੇਕੇਦਾਰ ਪਿੱਟਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨਾਂ ਟੈਂਡਰਾਂ ਤੋਂ ਕਿਤੇ ਘੱਟ ਰੇਟ ਤੇ ਕੰਮ ਕਰਨ ਨੂੰ ਤਿਆਰ ਸਾਂ, ਪਰ ਸਾਨੂੰ ਕੰਮ ਮਿਲਿਆ ਹੀ ਨਹੀਂ, ਕੰਮ ਦਿੱਤਾ ਹੀ ਨਹੀਂ ਗਿਆ। ਜਦ ਕਿ ਪੰਜਾਬ ਦੇ ਵਿੱਚ 5-7 ਠੇਕੇਦਾਰ ਇਹੋ ਜਿਹੇ ਸਨ ਜੋ ਸਭ ਕੁਝ ਆਪਣੀ ਝੋਲੀ ਚ ਪਵਾ ਕੇ ਬਹਿ ਗਏ। ਹੁਣ ਵਿਜੀਲੈਂਸ ਨੇ ਇਸ ਠੇਕੇਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਕੁਝ ਅਫਸਰ ਆ ਜਿਨ੍ਹਾਂ ਦੇ ਵਿੱਚ 2 ਸੇਵਾ ਮੁਕਤ ਆ, ਬਾਕੀ 4 ਹੈ ਜਿਹੜੇ ਉਹ ਇਸ ਸਮੇਂ ਡਿਊਟੀ ਤੇ ਆ, ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ। ਮਤਲਬ ਕਿ ਜਿਹੜਾ ਰੁਖ ਕੈਪਟਨ ਅਮਰਿੰਦਰ ਸਿੰਘ ਦਾ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਸੀਗਾ ਕਿ ਇਹ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਝੁਕਦਾ ਦਿਖਾਈ ਦਿੰਦਾ। ਲੱਗਦਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਯੂ ਟਰਨ ਤੇ ਜ਼ਰੂਰ ਮਾਰਿਆ ਸੀ, ਪਰ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਉਹ ਜਿੱਦਾਂ ਹਮਲਾ ਕਰਨ ਲਈ ਕਈ ਵਾਰੀ ਕੋਈ ਬੰਦਾ ਹੁੰਦਾ ਕਿ ਪਿੱਛੇ 2 ਕਦਮ ਪੁੱਟ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਨੇ 2 ਕਦਮ ਪਿੱਛੇ ਪੁੱਟ ਕੇ ਹੱਲਾ ਮਾਰਿਆ। ਉਸ ਹੱਲੇ ਦੀ ਲਪੇਟ ਦੇ ਵਿੱਚ ਇਹ ਜਿਹੜੇ 8 ਜਣੇ ਆ ਉਹ ਆ ਚੁੱਕੇ ਆ। 2 ਰਿਟਾਇਰਡ ਨੇ, ਤੀਸਰਾ ਇਹ ਠੇਕੇਦਾਰ ਆ, 4-5 ਜਿਹੜੇ ਅਫਸਰ ਆ। ਸੋ ਇਹਨਾਂ ਤੇ ਮੁਕੱਦਮੇ ਦਰਜ ਕਰ ਲਏ ਗਏ ਆ। ਹੁਣ ਦੂਜੇ ਪਾਸੇ ਜਿੱਥੋਂ ਤੁਸੀਂ ਗੱਲ ਛੇੜੀ ਆ ਮਾਲ ਵਿਭਾਗ ਦੇ ਅਧਿਕਾਰੀਆਂ, ਉੱਥੇ ਵੀ ਤਕਰੀਬਨ ਹਾਲ ਇਹੋ ਹੀ ਆ। ਮਾਲ ਵਿਭਾਗ ਦੇ ਅਧਿਕਾਰੀ ਜਿਹੜੇ ਹੜਤਾਲ ਤੇ ਗਏ ਉਹ ਇਸ ਕਰਕੇ ਗਏ ਆ ਕਿਉਂਕਿ ਜਲੰਧਰ ਦੇ ਵਿੱਚ ਇੱਕ ਤਹਿਸੀਲਦਾਰ ਨੇ ਸਾਬਕਾ ਅਕਾਲੀ ਵਿਧਾਇਕ ਦੀ ਰਜਿਸਟਰੀ ਕੀਤੀ। ਸਮਝਿਆ ਜਾਂਦਾ ਕਿ ਉਹ ਰਜਿਸਟਰੀ ਨੇਮ ਕਾਇਦਿਆਂ ਦੇ ਮੁਤਾਬਕ ਨਹੀਂ ਹੋਈ, ਕੋਈ ਨਾ ਕੋਈ ਉਹਦੇ ਚ ਊਣਤਾਈ ਪਾਈ ਗਈ ਆ। ਉਸ ਤੋਂ ਬਾਅਦ ਜਾਂਚ ਪੜਤਾਲ ਜਿਹੜੀ ਸੀਗੀ ਉਹ ਉੱਥੋਂ ਦੇ ਡੀਸੀ ਨੂੰ ਸੌਂਪੀ ਗਈ। ਡੀਸੀ ਜਾਂਚ ਪੜਤਾਲ ਕਰਦਾ ਹੀ ਪਿਆ ਸੀ ਜਦ ਤੱਕ ਇਹ ਜਾਂਚ ਪੜਤਾਲ ਵਿਜੀਲੈਂਸ ਕੋਲ ਪਹੁੰਚ ਗਈ। ਵਿਜੀਲੈਂਸ ਨੇ ਉਸ ਤਹਿਸੀਲਦਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਇੱਥੋਂ ਸਾਰੇ ਹੀ ਜਿੰਨੇ ਰੈਵਨਿਊ ਮਹਿਕਮੇ ਦੇ ਅਧਿਕਾਰੀ ਸੀਗੇ, ਵੱਡੇ ਅਧਿਕਾਰੀ ਸੀਗੇ, ਮਾਲ ਵਿਭਾਗ ਦੇ ਜਿੰਨੇ ਵੀ ਅਫਸਰ ਸੀ, ਉਹ ਹੜਤਾਲ ਤੇ ਚਲੇ ਗਏ। ਸ਼ੁੱਕਰ, ਸ਼ਨੀ, ਐਤ, ਸੋਮਵਾਰ ਇਹਨਾਂ 4 ਦਿਨ ਕੰਮ ਬੰਦ ਰੱਖਿਆ। ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ। ਹੁਣ ਜਦੋਂ ਰਜਿਸਟਰੀਆਂ ਨਹੀਂ ਹੋਣਗੀਆਂ, ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਰਜਿਸਟਰੀਆਂ ਦਾ ਬਹੁਤ ਵੱਡੇ ਪੱਧਰ ਤੇ ਕੰਮ ਚੱਲਦਾ, ਰਜਿਸਟਰੀਆਂ ਵਾਲੇ ਲੋਕ ਹੁਣ ਪਰੇਸ਼ਾਨ ਹੁੰਦੇ ਆ। ਦੂਜੀ ਗੱਲ ਜਿਹੜੀ ਇਸ ਗੱਲ ਦੇ ਵਿੱਚ ਨੋਟ ਕਰਨ ਵਾਲੀ ਆ ਉਹ ਇਹ ਆ
ਕਿ ਦੇਖੋ ਸਿੰਜਾਈ ਵਿਭਾਗ ਦੇ ਇੰਜੀਨੀਅਰ ਵੀ ਧਰਨੇ ਤੇ ਚਲੇ ਗਏ ਸੀ, ਦੂਸਰੇ ਪਾਸੇ ਹੁਣ ਇਹ ਚਲੇ ਗਏ ਆ, ਤੀਜੇ ਪਾਸੇ ਕੱਲ ਨੂੰ ਮੰਨ ਲਓ ਵਿਜੀਲੈਂਸ ਕਿਸੇ ਹੋਰ ਮਹਿਕਮੇ ਦੇ ਪਾਸੇ ਜਾਂਦੀ ਹੈ, ਉਹ ਵੀ ਚਲੇ ਜਾਣ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਕੁਰੀਤ ਜੀ ਚੱਲ ਪਈ ਆ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ, ਕੋਈ ਪੜਤਾਲੀ ਏਜੰਸੀ ਇਹਨਾਂ ਦੀ ਜਾਂਚ ਪੜਤਾਲ ਨੂੰ ਤੁਰਦੀ ਹੈ ਤੇ ਇਹ ਅੱਗੋਂ ਏਕਾ ਕਰਕੇ ਕਹਿੰਦੇ ਆ ਜੀ ਕਿ ਅਸੀਂ ਹੜਤਾਲ ਤੇ ਬੈਠੇ ਆ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਇਹ ਕੁਰੀਤ ਵਾਲਾ ਚੱਲਣ ਆ ਇਹ ਠੀਕ ਨਹੀਂ। ਦੂਸਰੀ ਗੱਲ ਹੈ ਕਿਤੇ ਨਾ ਕਿਤੇ ਇਹ ਜਿਹੜੇ ਮਹਿਕਮੇ, ਕਿਉਂਕਿ ਹਰੇਕ ਪੇਸ਼ੇਵਰ ਮਾੜਾ ਨਹੀਂ ਹੁੰਦਾ, ਹਰੇਕ ਪੇਸ਼ਾ ਮਾੜਾ ਨਹੀਂ ਹੁੰਦਾ, ਸੋ ਜਿਹੜੇ ਚੰਗੇ ਬੰਦੇ ਵੀ ਆ ਜਿਨ੍ਹਾਂ ਮਹਿਕਮਿਆਂ ਦਾ ਅਕਸ ਵੀ ਚੰਗਾ, ਉਸ ਅਫਸਰਸ਼ਾਹੀ ਦੀ ਇਹ ਇੱਕ ਅੱਧ ਬੰਦੇ ਦੀ ਕੀਤੀ ਕਰਤੂਤ ਤੇ ਪਰਦਾ ਪਾਉਣ ਲਈ ਜੋ ਇਸ ਤਰ੍ਹਾਂ ਦੀ ਕੁਰੀਤ ਰੰਭੀ ਜਾ ਰਹੀ ਹੈ, ਉਹਦਾ ਪ੍ਰਭਾਵ ਲੋਕਾਂ ਦੇ ਵਿੱਚ ਠੀਕ ਨਹੀਂ ਪੈ ਰਿਹਾ। ਲੋਕ ਇਸ ਗੱਲ ਨੂੰ ਇਸ ਤਰ੍ਹਾਂ ਲੈ ਰਹੇ ਆ ਕਿ ਇਹ ਸ਼ਾਇਦ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਛ ਕਾਲਾ ਹੈ, ਜਿਹਨੂੰ ਲੁਕਾਉਣ ਲਈ ਇਹ ਸਮੂਹਿਕ ਰੂਪ ਦੇ ਵਿੱਚ ਹੜਤਾਲਾਂ ਧਰਨਿਆਂ ਤੇ ਚਲੇ ਜਾਂਦੇ ਆ। ਸੋ ਅਫਸਰਸ਼ਾਹੀ ਨੂੰ ਆਪਣੇ ਇਹਨਾਂ ਫੈਸਲਿਆਂ ਤੇ ਮੁੜ ਵਿਚਾਰ ਕਰਨ ਦੀ ਲੋੜ ਆ। ਅਫਸਰਸ਼ਾਹੀ ਨੂੰ ਨਹੀਂ, ਸਰਕਾਰ ਨੂੰ ਵੀ ਮੁੜ ਵਿਚਾਰ ਕਰਨ ਦੀ ਲੋੜ ਆ ਕਿ ਜੇ ਇਸ ਤਰੀਕੇ ਨਾਲ ਜਾਂਚ ਪੜਤਾਲ ਨੂੰ ਪ੍ਰਭਾਵਿਤ ਕਰਨ ਲਈ ਅਫਸਰ ਲੌਬੀ ਇਸ ਤਰ੍ਹਾਂ ਹੜਤਾਲਾਂ ਧਰਨਿਆਂ ਦਾ ਸਹਾਰਾ ਲਵੇਗੀ ਤੇ ਫਿਰ ਕੰਮ ਕਿਸ ਤਰ੍ਹਾਂ ਚੱਲੂਗਾ? ਇਹ ਸਰਕਾਰ ਨੂੰ ਕੋਈ ਨਾ ਕੋਈ ਹੱਲ ਦਾ ਕੱਢਣਾ ਪਊਗਾ। ਜੀ ਤੇ ਮਿੰਟੂ ਜੀ, ਜੇ ਜਾਂਦੇ ਜਾਂਦੇ ਆਪਾਂ ਅਗਲੀ ਗੱਲ ਕਰ ਲਈਏ ਵੀ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਕਲੈਸ਼ ਦੇ ਵਿੱਚ 2 ਦੀ ਮੌਤ। ਦੇਖੋ ਇਹ ਅਬੋਰ ਹੋਇਆ ਕਲੈਸ਼, ਔਰ ਇਸ ਕਲੈਸ਼ ਦੇ ਵਿੱਚ 5-6 ਬੰਦੇ ਆ ਜਿਹੜੇ ਉਹ ਜ਼ਖਮੀ ਵੀ ਆ। ਜ਼ਖਮੀਆਂ ਦੇ ਵਿੱਚੋਂ ਇੱਕ ਅੱਜ ਮਰਿਆ ਸੀਗਾ, ਇੱਕ ਦੀ ਮੌਤ ਕੱਲ ਹੀ ਹੋ ਗਈ। ਇਹ ਜਿਹੜੇ ਦੋਨੇ ਨੌਜਵਾਨ ਮਰੇ ਆ ਇਹ ਕਾਂਗਰਸ ਧੜੇ ਦੇ ਆ। ਇਹ ਰੌਲਾ ਕੀ ਸੀਗਾ? ਰੌਲਾ ਇਹ ਸੀਗਾ ਕਿ ਕੁਝ ਦਿਨ ਪਹਿਲਾਂ ਕੁੰਡਲ ਪਿੰਡ ਦੇ ਇੱਕ ਅਕਾਲੀ ਸਮਰਥਕ ਨੂੰ ਕੁਝ ਲੋਕਾਂ ਨੇ ਕੁੱਟਿਆ ਮਾਰਿਆ ਸੀ। ਕੁੱਟਿਆ ਮਾਰਿਆ, ਉਹਨੂੰ ਇੱਕ ਕਾਂਗਰਸੀ ਚੁੱਕ ਕੇ ਲੈ ਗਿਆ ਹਸਪਤਾਲ ਦੇ ਵਿੱਚ, ਉਹਦਾ ਇਲਾਜ ਲੂਜ ਕਰਾਇਆ, ਉਹਦਾ ਪਰਚਾ ਕਰਾਤਾ। ਇਸ ਗੱਲ ਤੋਂ ਚਿੜੇ ਅਕਾਲੀਆਂ ਨੇ ਕੱਲ ਈਜ਼ੀ ਡੇ ਉੱਥੇ ਹੈਗਾ ਇੱਕ ਸ਼ਾਪਿੰਗ ਸੈਂਟਰ, ਈਜ਼ੀ ਡੇ ਦੇ ਸਾਹਮਣੇ ਹਮਲਾ ਕਰ ਦਿੱਤਾ ਉਸ ਬੰਦੇ ਤੇ, ਉਸ ਕਾਂਗਰਸੀ ਤੇ, ਜਿਹੜਾ ਬੰਦਾ ਉਸ ਅਕਾਲੀ ਦਲ ਦੇ ਜ਼ਖਮੀ ਨੂੰ ਹਸਪਤਾਲ ਲੈ ਕੇ ਗਿਆ ਸੀ। ਜਦੋਂ ਉਹਦੇ ਤੇ ਹਮਲਾ ਕੀਤਾ, ਉਹਦੇ ਕੋਲ ਰਿਵਾਲਵਰ ਸੀ, ਉਹਨੇ ਚੱਕ ਕੇ ਫਿਰ ਅੱਗੋਂ ਫਾਇਰਿੰਗ ਕਰ ਦਿੱਤੀ। ਉਸ ਫਾਇਰਿੰਗ ਦੇ ਵਿੱਚ ਇਹ 2 ਬੰਦੇ ਮਾਰੇ ਗਏ, 2 ਕਾਂਗਰਸੀ। ਸੋ ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ। ਲੜਾਈ ਜਿਹੜੀ ਉਹ ਕਈ ਦਿਨਾਂ ਤੋਂ ਉੱਥੇ ਚੱਲਦੀ ਪਈ ਸੀਗੀ, ਕਈ ਦਿਨਾਂ ਤੋਂ ਇਸ ਤਰ੍ਹਾਂ ਦੀ ਉੱਥੇ ਸੁਗਬਗਾਹਟ ਜੀ ਚੱਲਦੀ ਪਈ ਸੀ ਕਿ ਇਹ ਮਾਮਲਾ ਜਿਹੜਾ ਉਹ ਅੱਗੇ ਜਾ ਕੇ ਤੂਲ ਫੜ ਸਕਦਾ। ਪੁਲਿਸ ਨੇ ਇਸ ਮਸਲੇ ਤੇ ਗੰਭੀਰਤਾ ਨਹੀਂ ਵਿਖਾਈ। ਇਹਨਾਂ ਲੋਕਾਂ ਨੂੰ, ਦੋਨਾਂ ਪਾਰਟੀਆਂ ਨੂੰ ਇਹ ਰੋਕਣ ਚ ਨਾਕਾਮ ਰਿਹਾ ਕਿ ਕਲੈਸ਼ ਹੋਇਆ। ਕਲੈਸ਼ ਦੇ ਵਿੱਚ 2 ਜਣੇ ਜਿਹੜੇ ਸੁਰਿੰਦਰ ਭਾਂਬੂ ਔਰ ਗੁਰਮੀਤ, ਇਹ 2 ਨੌਜਵਾਨ ਮਾਰੇ ਗਏ ਆ, 5-6 ਹਾਲੇ ਜ਼ਖਮੀ ਆ। ਇਹ ਕਲੈਸ਼ ਕੱਲਾ ਅਬੋਹਰ ਦੇ ਵਿੱਚ ਹੀ ਨਹੀਂ, ਤਰਨਤਾਰਨ ਦੇ ਕੱਲ ਪਲਾਸੋ ਦੇ ਵਿੱਚ ਵੀ ਇਸੇ ਤਰ੍ਹਾਂ ਗੋਲੀ ਚੱਲੀ ਹੈ। ਅੱਜ ਵੀ ਦੱਸਦੇ ਇੱਕ ਥਾਂ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਰਾਜਨੀਤਿਕ ਕਲੈਸ਼ ਹੋਇਆ। ਸੋ ਜਿਹੜੀ ਰਾਜਨੀਤੀ ਚੁੱਲ੍ਹਿਆਂ ਤੱਕ ਪਹੁੰਚ ਗਈ, ਸਾਡੇ ਪੰਜਾਬ ਦੇ ਚੁੱਲ੍ਹਿਆਂ ਤੱਕ ਪਹੁੰਚ ਗਈ ਆ, ਉਹ ਹੁਣ ਚੁੱਲ੍ਹਿਆਂ ਦੇ ਵਿੱਚ ਘਾਹ ਉਗਾਉਣ ਦਾ ਕੰਮ ਕਰਦੀ ਪਈ ਹੈ। ਲੋਕਾਂ ਨੂੰ ਸੋਚਣ ਵਿਚਾਰਨ ਦੀ ਜ਼ਰੂਰਤ ਆ ਕਿ ਰਾਜਨੀਤੀ ਪਿੰਡ ਦੀਆਂ ਬਰੂਹਾਂ ਤੋਂ, ਘਰ ਦੀਆਂ ਦਹਲੀਜ਼ਾਂ ਤੋਂ ਜੇ ਬਾਹਰ ਖੜੀ ਰਵੇ ਤੇ ਠੀਕ ਆ, ਜੇ ਇਹਨੂੰ ਅੰਦਰ ਤੱਕ ਲੈ ਆਏ, ਚਾਹੇ ਉਹ ਪਿੰਡ ਦੀ ਸੱਤ ਹੋਵੇ, ਚਾਹੇ ਤੁਹਾਡਾ ਘਰ ਦਾ ਵਿਹੜਾ, ਜੇ ਇਹ ਤੁਹਾਡੇ ਵੜ ਗਈ ਅੰਦਰ ਤੇ ਫਿਰ ਦੋਹਾਂ ਹੀ ਸੂਰਤਾਂ ਦੇ ਵਿੱਚ, ਚਾਹੇ ਤੁਹਾਡਾ ਪਿੰਡ ਆ ਚਾਹੇ ਤੁਹਾਡਾ ਆਪਣਾ ਵਿਹੜਾ, ਉਹਨਾਂ ਦੋਨਾਂ ਹੀ ਸੂਰਤਾਂ ਦੇ ਵਿੱਚ ਇਹ ਖਤਰਨਾਕ ਹੈ। ਤੇ ਹਾਲ ਦੀ ਘੜੀ ਇਹ ਖਤਰਨਾਕਤਾ ਆਪਣਾ ਰੰਗ ਦਿਖਾ ਰਹੀ ਹੈ। ਪੰਜਾਬ ਦੇ ਕੋਨੇ-ਕੋਨੇ ਚੋਂ ਇਸ ਤਰ੍ਹਾਂ ਦੀਆਂ ਕਲੈਸ਼ਸ ਹੁੰਦੀਆਂ, ਇਸ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ, ਔਰ ਲੜਾਈਆਂ ਹੁਣ ਨਾ ਤੇ ਗਾਲੂ ਦੁੱਪੜ ਵਾਲੀਆਂ, ਨਾ ਡਾਂਗੋ ਸੋਟੀ ਵਾਲੀਆਂ, ਹੁਣ ਤੇ ਫਾਇਰਿੰਗ ਹੁੰਦੀ ਹੈ। ਤੇ ਜਿਵੇਂ ਆਪਾਂ ਦੇਖਦੇ ਪਏ ਆ ਕਿ ਫਾਇਰਿੰਗ ਦੇ ਵਿੱਚ ਫਿਰ ਇੱਕ ਅੱਧ ਨਹੀਂ, ਫਾਇਰਿੰਗ ਦੇ ਵਿੱਚ ਫਿਰ ਕਈ ਲੋਕ ਆ ਜਿਹੜੇ ਮਰਦੇ ਆ। ਇੱਥੇ ਵੀ ਕਈਆਂ ਦਾ ਇਹ ਕਾਰਨ ਹੋਇਆ, 2 ਦੀ ਮੌਤ ਆ, 4-5 ਹਾਲੇ ਜੀ ਮਿੰਟੂ ਗੁਰੂਸਰੀਆ ਜੀ, ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।